सर जी डॉक्टर साहब, ओवर टू यू। नहीं तुसी पढ़ो ना जी जज, ਅੱਜ ਅਸੀਂ ਸ਼ੁਰੂ ਕਰਨਾ ਹੈ ਨੰਬਰ 4 ਤੋਂ। ਬਾਬਾ ਜੀ ਦਾ ਕਲਾਮ। ਜੇ ਜਾਣਾ ਦਿਲ ਤਿਲ ਥੋੜੜੇ, ਜੇ ਜਾਣਾ ਤਿਲ ਥੋੜੜੇ, ਚੁੰਬਲ ਬੁੱਕ ਭਰੀ, ਜੇ ਜਾਣਾ ਸ਼ੋ ਨੰਡੜਾ, थोड़ा मान करी। मैं पढ़ दिनी है जी। हाँ जी। जे जाना तिल थोड़े, सम्मड़ बुक परी, जे जाना सौ नंदड़ा, ता थोड़ा मान करी। मैं पढ़नी है जी। जे जाना तिल थोड़े, सुंबुल बुक भरी, जे जाना सुंबुल नहीं है, ये संबल बुक भरी। अच्छा ठीक। जे जाना तिल थोड़े, संबल बुक भरी, जे जाना शिव नंडरा, थोड़ा मान करी। हाँ जी, अगे मैं पढ़ देना जी। जे जाना तिल थोड़े, साढ़े थोड़े लिखा, थोड़े नहीं थोड़े। जे जाना तिल थोड़े, संबल बुक भरी, जे जाना सौ नडड़ा, ता थोड़ा मान करी। डॉक्टर साहब मेरे को टेक्स्ट नहीं है, मैं नेक्स्ट वीक पढ़ दूंगा। ओके अच्छा जी। जे जाना तिल थोड़े, संबल बुक भरी। तिल ते तानू पता है सैसमी सीड हुंदा है ते जे तैनू हाँ जी ठीक है सर, ठीक है। जे तैनू पता है कि तिल थोड़े ने ते फिर तू संभल के बुक भर। संभल के मतलब ये है कि फिर तू इनू इवें समझ लो कि जिन्ने भी घट तो घट तू लै सकना वो लै। संभल लफ्ज डॉक्टर साहब संभाल तो निकले है, जो शुरू करना है संभाल। संभल 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 संभलना, संभल संभल के। अच्छा संभलना, बिल्कुल ठीक। संभल बुक भरी मतलब सोच समझ के ते बुक ना बुक विच पावी हो। मतलब ध्यान नाल। हाँ ध्यान नाल। ऐ नहीं है कि एवें तू अपना वेस्ट करें। हाँ वेस्ट करें। जे जाना शो नडड़ा, जे ये पता होवे कि जेड़ा खसम है या जेड़ा मौशूक है वो नडड़ा है, वो अजे नौजवान है, अजे वो पूरी तरह जेड़ा जवान नहीं होया। नडड़ा नडड़ा का मतलब यह है कि मुंडा खुंडा है। जे जाना शो नडड़ा, थोड़ा वान करी। ते जे तेन पता है कि जेड़ा शौ है वो नडड़ा है, अजे वो मैच्योरिटी दी अगली स्टेजां ते नहीं पहुंचिया, ते फिर उहदे ते मान भी थोड़ा ही करया कर। मतलब इत्थे शौ नडड़ा जेड़ा है वो बंदे दी जड़ी जेड़ा शऊर है, कॉन्शियसनेस है, उहदे लिए है कि जे अपना बंदे दे जेड़ी कॉन्शियसनेस है अगर वो बहुत मैच्योर नहीं हुई तो फिर उत्ते मान भी घट ही करना चाहिए। हाँ जी तुहाडे चों किसी ने गल करनी है? मैं कर ਲਾਂ जी गल। हाँ जी सर जी ਆਪਾਂ ਜੇ ਦੇਖਾਂਗੇ ਨਾ ਬਾਬਾ ਫਰੀਦ ਨੂੰ ਤੇ ਇਹਨਾਂ ਦੀਆਂ ਕਈ ਜਿਹੜੀਆਂ ਸਿਮਲੀਜ਼ ਵਗੈਰਾ ਨੇ ਨਾ, ਇਹ ਜਿਹੜੀਆਂ ਹੈਗੀਆਂ ਨੇ, ਇਹ ਇੱਕ ਜਿਹੜਾ ਸ਼ਾਦੀ ਦਾ, ਨਵੀਂ ਵਿਆਹੀ ਦੁਲਹਨ ਦਾ, ਸ਼ਾਦੀ ਦਾ, ਇਹਦੇ ਵਿੱਚ ਸਾਰੇ ਇਹਨਾਂ ਦੀ ਇੱਕ ਥੀਮ ਜੀ ਚੱਲਦੀ ਆਉਂਦੀ ਹੈ। ਤੇ ਜਿਹੜਾ ਇਹ
ਜਿਹੜਾ ਇਹ ਹੈਗਾ ਨਾ ਤਿਲ, ਪਤਾ ਨਹੀਂ ਈਸ਼ਵਰ ਜੀ ਨੂੰ ਪਤਾ ਹੋਣਾ ਹੈ ਕਿ ਵੀ ਸਾਡੇ ਤੇ ਚੌਲ ਪਾਉਂਦੇ ਨੇ, ਪਰ ਲਹਿੰਦੇ ਪੰਜਾਬ ਦੇ ਵਿੱਚ ਇੱਕ ਹੁੰਦਾ ਆ ਤਿਲਵਤੜਾ ਕਹਿੰਦੇ ਸ਼ਾਇਦ ਉਹਨੂੰ, ਜਦ ਨਵੀਂ ਵਹੁਟੀ ਜਾਂਦੀ ਆ ਆਪਣੇ ਨਵੇਂ ਘਰ ਤੇ ਉਹ ਬੁੱਕ ਭਰਦੇ ਨੇ ਤਿਲਾਂ ਦੀ, ਤੇ ਉਹ ਆਪਣੇ ਜਿਹੜੇ ਉੱਥੇ ਸਾਰੇ ਉਹਦੇ ਰਿਸ਼ਤੇਦਾਰ ਹੁੰਦੇ ਇੱਕ ਇੱਕ ਕਰਕੇ ਆਪਣੇ ਹਸਬੈਂਡ ਸਾਰਿਆਂ ਦੇ ਨਾਲ ਉਹ ਵਟਾਉਂਦੇ ਨੇ ਤਿਲਾਂ ਨੂੰ ਇੱਕ ਦੂਜੇ ਦੇ ਨਾਲ, ਉਹ ਤੂੰ ਮੇਰੇ ਝੋਲੀ ਚ ਪਾਨਾ, ਮੈਂ ਤੇਰੀ ਝੋਲੀ ਚ ਪਾਨੀ ਆ। ਸੋ ਦਿਸ ਵੇ ਉਹਦਾ ਕਨੈਕਸ਼ਨ ਆਪਣੇ ਨਵੇਂ ਘਰ ਦੇ ਨਾਲ ਬਣਦਾ ਸਾਰਿਆਂ ਦੇ ਨਾਲ। ਸੋ ਇਹ ਆਈ ਥਿੰਕ ਉਹਦੇ ਬਾਰੇ ਵੀ ਮੈਂ ਕਿਤੇ ਸੁਣਿਆ ਸੀ ਕਿ ਦਿਸ ਕਨੈਕਸ਼ਨ ਗੋਜ਼ ਵਿਦ ਦੈਟ। ਸੋ ਇਨ ਦ ਸੈਂਸ ਕਿ ਉਹ ਤੁਸੀਂ ਆਪਣੇ ਜੱਗ ਦੇ ਨਾਲ ਜਿਹੜਾ ਕਨੈਕਸ਼ਨ ਬਣਾਉਂਦੇ ਹੋ, ਉਹ ਜਿੱਦਾਂ ਕਿ ਇੱਕ ਨਵੀਂ ਵਹੁਟੀ ਆਪਣੇ ਨਵੇਂ ਪਰਿਵਾਰ ਦੇ ਨਾਲ ਕਨੈਕਸ਼ਨ ਬਣਾਉਂਦੀ ਹੈ, ਉਹਨਾਂ ਨਾਲ ਉਹਨਾਂ ਦੇ ਵਿੱਚ ਉਹਨੇ ਵਿਚਰਨਾ ਹੈ, ਉਹਨਾਂ ਦੇ ਨਾਲ ਉਹਨੇ ਰਹਿਣਾ। ਸੋ ਤੁਸੀਂ ਵੀ ਆਪਣੇ ਜੱਗ ਦੇ ਨਾਲ ਜਿਹੜਾ ਕਨੈਕਸ਼ਨ ਬਣਾਉਂਦੇ ਹੋ ਉਹੀ ਤਿਲਵਤੜਾ ਹੈ ਕਿ ਤੁਸੀਂ ਤਿਲ ਉਹਨਾਂ ਦੀ ਝੋਲੀ 'ਚ ਪਾਉਂਦੇ ਹੋ। ਤੁਹਾਡੀ ਯਾਨੀ ਕਿ ਤੁਹਾਡੇ ਕੋਲ ਜੇ ਤਿਲ ਥੋੜੇ ਨੇ, ਯਾਨੀ ਕਿ ਤੁਹਾਡੇ ਜੇ ਸਵਾਸ ਥੋੜੇ ਨੇ, ਤੇ ਤੁਸੀਂ ਜਿਹੜੀ ਦੁਨੀਆ ਦੇ ਨਾਲ ਤੁਸੀਂ ਜੁੜਨਾ ਆ, ਜਿਹੜੀ ਉਹਨਾਂ ਨਾਲ ਕਨੈਕਸ਼ਨ ਬਣਾਉਣਾ, ਤੇ ਸੰਭਲ ਕੇ ਕਰੋ, ਕਿਉਂਕਿ ਤੁਹਾਡੇ ਕੋਲ ਜੇ ਤਿਲ ਥੋੜੇ, ਤੁਹਾਡੇ ਸਵਾਸ ਤੇ ਤੁਹਾਨੂੰ ਪਤਾ ਗਿਣਤੀ ਮਿੰਤੀ ਦੇ ਨੇ। ਤੇ ਜੇ ਜਾਣਾ 100 ਨੰਡੜਾ 100 ਤੇ ਸਾਡਾ ਉਹੀ ਹੈ ਨਾ ਜਿਹੜਾ ਉਤਲੀ ਜਿਹੜੀ ਉਸ ਚਲੋ ਇੱਥੇ ਰੱਬ ਕਹਿੰਦੇ ਆ, ਜੋ ਵੀ ਹੈ ਤੁਹਾਡਾ ਉਹ ਹੈ ਨਾ ਤੁਹਾਡਾ ਸ਼ੌ। ਤੇ ਨੰਡੜਾ ਮਤਲਬ ਕਿ ਬਚਪਨ, ਬੱਚਾ ਜਿਹੜਾ ਬੱਚਾ ਹੁੰਦਾ ਹੈ ਉਹ ਦੋਗਲਾ ਨਹੀਂ ਹੁੰਦਾ, ਜੋ ਉਹਦੇ ਅੰਦਰ ਹੈ ਉਹੀ ਉਹਦੇ ਬਾਹਰ ਹੈ, ਔਰ ਉਹਦੇ ਕੋਲ ਸਿਰਫ ਪ੍ਰੇਮ ਹੀ ਪ੍ਰੇਮ ਹੁੰਦਾ। ਤੇ ਜੇ ਤੁਹਾਡਾ ਸ਼ੌ is just a clean hearted, clean entity, ਜਿਹਦੇ ਨਾ ਕੋਈ ਦੋਗਲਾਪਨ ਨਹੀਂ, ਜਿਹਦੇ ਚ ਕੋਈ ਮਤਲਬ ਕਿ ਇਨੋਸੈਂਸ ਹੈਗੀ ਹੈ। ਇਨੋਸੈਂਸ ਇਨ ਦਾ ਸੈਂਸ ਕਿ ਤੁਹਾਨੂੰ ਉਹ ਪਿਆਰ ਹੀ ਕਰਦਾ, ਉਹ ਕਦੇ ਉਹਦੇ ਨਾਲ ਬੱਚੇ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੁੰਦੀ। ਤੇ ਫਿਰ ਤੂੰ ਆਪਣੇ ਆਪ ਤੇ ਕੀ ਮਾਣ ਕਰਦਾ ਕਿ ਤੂੰ ਸਮਝਦਾ ਕਿ ਮੈਂ ਬਹੁਤ ਸਿਆਣਾ, ਕਿਉਂਕਿ ਅੱਗੇ ਵੀ ਕਹਿੰਦਾ ਨਾ ਜੇ ਤੂੰ ਅਕਲ ਲਤੀਫ ਹੈ, ਤੂੰ ਆਪਣੇ ਆਪ ਨੂੰ ਫਿਰ ਸਿਆਣਾ ਕੀ ਸਮਝਦਾ? ਤੇਰਾ ਸ਼ੌ ਤੇ ਐਸਾ ਮਤਲਬ ਕਿ ਇੱਕ ਸਾਫ ਸੁਥਰਾ, not innocent, ਮੈਨੂੰ ਲਫ਼ਜ਼ ਡਾਕਟਰ ਸਾਹਿਬ ਦੱਸਣਗੇ ਕਿ ਕੋਈ innocent ਨਹੀਂ ਮੈਂ ਗੱਲ ਸੋਚ ਰਹੀ, ਕਿ ਵੀ ਸਾਫ ਹੈਗਾ। ਤੇ ਤੂੰ ਆਪਣੇ ਜਿਹੜੀ ਆ ਦਿਮਾਗ ਦੇ ਵਿੱਚ ਆਪਣੀ ਬੜਿਆ ਫਿਰਦਾ ਆਪਣੇ ਆਪ ਨੂੰ, ਤੂੰ ਆਪਣੇ ਆਪ ਤੇ ਏਡਾ ਮਾਣ ਨਾ ਕਰ, ਕਿਉਂਕਿ ਜਿਹੜਾ ਤੇਰਾ ਸ਼ੌ ਹੈਗਾ ਆ ਉਹ ਬਾਲਾ ਹੈਗਾ, ਉਹ ਇੱਕ ਬੱਚੇ ਦੀ ਤਰ੍ਹਾਂ ਨਿਰੋਲ ਤੇ ਕਲੀਅਰ ਹੈ। I think pure सही गल, प्योर। डॉक्टर साहब निकी, मैं इसकी दूसरी तरह पढ़नी पिया कि जे जाना तिल थोड़े संभल के बुक भरी, कि जेड़ी चीज थोड़ी है तुसां कोल उस पर सबर करो, उसकी आराम नाल वरतो। ते जे जाना शौ नडरा थोड़ा मान करी, ते जेड़ी चीज मर्जी नहीं लब्भी गई, मतलब शौ नडरा मतलब तुसां की अपनी दिलै नहीं माशूक लब्भी गया, ते उस पर गरूर ना करो। ये माड़ी इंटरप्रिटेशन है, उस पर थोड़ा मान करो। जे जाना तिल थोरड़े संभल बुक भरी, मतलब ये है कि जे दुनिया विच जो चीज़ां ने खाण पीण दियां, जिंदगी नूं जिंदा रखण वालियां चीज़ां जे थोड़ियां ने, ते फिर उन्हां नूं संभल के वरती। मतलब जिन्ना भी तू अकल दे नाल उन्हां नूं घट वरत सकना है, वो वरती। जे जाना तिल थोरड़े संभल बुक भरी, ते फिर सोच समझ के अपनी बुक भरी, एवें ना हथ मार दवी। जे जाना जी सॉरी जे जाना शौ नडड़ा, मेरा अपना ख्याल है कि शौ नडड़ा का मतलब है कि अजे नौजवान है, अजे वो मैच्योर नहीं होया पूरी तरह। ते जे तैनूं ये पता है कि शौ जिहड़ा है वो नडड़ा है, ते फिर उहदे ते मान ना करी, क्योंकि अजे वो नडड़ा ही है। मतलब शऊर दी
ਜਿਹੜੀ ਮੰਜ਼ਿਲ ਹੈ ਉਹਦੇ ਉੱਤੇ ਉਹ ਅਜੇ ਪਹੁੰਚਿਆ ਨਹੀਂ ਹੈ ਪੂਰੀ ਤਰ੍ਹਾਂ, ਤੇ ਉਹਦੇ ਉੱਤੇ ਮਾਣ ਨਾ ਕਰੀ। ਮਤਲਬ ਇਹ ਵੀ ਹੋ ਸਕਦਾ ਕਿ ਜਿਹੜੀ ਤੁਹਾਡੀ ਅਕਲ ਦੀ ਜਿਹੜਾ ਸਪੈਨ ਹੈ, ਜੇ ਉਹ ਅਜੇ ਨਿੱਕਾ ਹੈ, ਤੇ ਫਿਰ ਉੱਤੇ ਮਾਣ ਨਾ ਕਰੋ। ਇਹ ਡਾਕਟਰ ਸਾਹਿਬ ਮੈਂ ਕਮੈਂਟ ਕਰਨਾ ਸੀ ਜੀ ਵੈਸੇ ਤੇ ਕਾਫੀ ਖੁੱਲ ਗਈ ਹੈ ਇਹ ਦੋੜਾ, ਲੇਕਿਨ ਮੈਂ ਇਹਨੂੰ ਐਕਸਟਰਨਲਾਈਜ਼ ਕਰਨਾ ਪਿਆ ਮੈਂ ਨੇਚਰ ਦੇ ਵਿੱਚ, ਉਹ ਬੜਾ ਅਗਰੈਸਿਵ ਦੋਹਾ ਮੈਨੂੰ ਲੱਗ ਰਿਹਾ ਹੈ ਕਿ ਬਾਬਾ ਜੀ ਨੇ 800 ਸਾਲ ਪਹਿਲੇ ਕਿਹਾ ਸੀ ਜਿਵੇਂ ਸਾਡੇ ਚਾਰੋਂ ਪਾਸੇ ਨੈਚੁਰਲ ਰਿਸੋਰਸਿਸ ਨੇ ਔਰ ਖਤਮ ਹੋ ਰਹੇ ਨੇ, ਖਰਾਬ ਹੋ ਰਹੇ ਨੇ ਸਾਡੇ ਉੱਥੋਂ, ਤੇ ਹੁਣ ਕਿਹਾ ਜਾ ਰਿਹਾ ਜੀ ਕਿ ਨੈਚੁਰਲ ਰਿਸੋਰਸਿਸ ਨੂੰ ਤੁਸੀਂ ਬੜਾ ਸੋਚ ਸਮਝ ਕੇ ਇਸਤੇਮਾਲ ਕਰੋ। ਮਸਲਨ ਪਾਣੀ ਹੋ ਗਿਆ, ਪੈਟਰੋਲ ਹੋ ਗਿਆ, ਗੈਸ ਹੋ ਗਿਆ, ਈਵਨ ਹਵਾ ਨੂੰ ਪੋਲਿਊਟ ਨਾ ਕਰੋ ਕਿ ਤੁਸੀਂ ਸਾਂਸ ਲੈਣਾ ਹੈ, ਇੱਥੇ ਜਿੰਦਾ ਰਹਿਣਾ ਹੈ। ਤੇ ਮੈਂ ਇਹਨੂੰ ਐਕਸਟਰਨਲਾਈਜ਼ ਕਰਕੇ ਦੇਖਣਾ ਪਿਆ ਵਾ ਕਿ ਬੜਾ ਪ੍ਰੋਗਰੈਸਿਵ ਜਿਹਾ ਦੋਹਾ ਲੱਗਾ ਹੈ ਕਿ ਜੇ ਜਾਣਾ ਤੇ ਥੋੜੇ ਕਿ ਵਟ ਐਵਰ ਯੂ ਹੈਵ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੀ ਲਾਈਫ ਨੂੰ ਸਸਟੇਨ ਕਰਦੀ ਹੈ ਉਹਨੂੰ ਧਿਆਨ ਨਾਲ ਵਰਤੋ, ਕਿਉਂਕਿ ਅਗਰ ਤੁਸੀਂ ਇਮੈਚੁਰਲੀ ਵਰਤੋਗੇ ਤੇ ਤੰਗ ਹੋਵੋਗੇ। ਮੈਂ ਇਹਨੂੰ ਇੱਕ ਅਲੱਗ ਐਂਗਲ ਤੋਂ ਵੇਖਣਾ ਪਿਆ ਐਕਸਟਰਨਲਾਈਜ਼ ਕਰਕੇ ਥੋੜਾ ਜਿਹਾ। ਆਹੋ, ਜੀ ਮਤਲਬ ਬਸ ਇਹ ਹੈ ਮੈਂ ਕਿ ਕਹਿਣਾ ਆਹੋ, ਬਟ ਲੇਕਿਨ ਇਹ ਹੈ ਕਿ ਜਿਹੜਾ ਬਾਬਾ ਫਰੀਦ ਹੈ ਉਹਦੇ ਜ਼ਮਾਨੇ 'ਚ ਜਿਹੜੇ ਤਿਲ ਨੇ, ਤਿਲ ਤੇ ਬਹੁਤ ਵੱਡੀ ਬੜੀ ਕੀਮਤੀ ਚੀਜ਼ ਹੁੰਦੀ ਸੀ। ਤਿਲ ਲੇਕਿਨ ਮਾਮੂਲੀ ਤੁਸੀਂ ਚੀਜ਼। ਉਹ ਇਨਸਾਨਾਂ ਵਾਸਤੇ ਫਿਰ ਜਿਹੜੀ ਕੀਮਤੀ ਚੀਜ਼ ਹੈ ਉਹ ਸਾਹ ਹੀ ਨੇ ਨਾ ਡਾਕਟਰ ਸਾਹਿਬ। ਜੀ ਹਾਂਜੀ ਹਾਂ ਜਿਹੜੇ ਫਿਰ ਇਨਸਾਨਾਂ ਵਾਸਤੇ ਮਤਲਬ ਕੀਮਤੀ ਚੀਜ਼, ਜਿੱਦਾਂ ਹੁਣ ਕਹਿੰਦੇ ਤਿਲ ਥੋੜ੍ਹੇ, ਆਈ ਡੋਂਟ ਥਿੰਕ ਕਿ ਇੰਨਾ ਲਿਟਰਲ ਮੀਨਿੰਗ ਹੈਗਾ ਇਹਦਾ। ਮੈਨੂੰ ਅਗੇਨ ਆਈ ਕੀਪ ਗੋਇੰਗ ਬੈਕ ਟੂ ਦ ਪੁਆਇੰਟ ਕਿ ਮੈਨੂੰ ਲੱਗਦਾ ਹੈ ਤਿਲ ਸਾਹ ਨੇ, ਕਿ ਤੁਸੀਂ ਥੋੜੇ ਵਰਤੋ ਇਹਨੂੰ, ਜਿੱਦਾਂ ਦੁਨੀਆ ਦੇ ਵਿੱਚ ਮਤਲਬ ਕਿ ਵੇਸਟ ਨਾ ਕਰੋ ਆਪਣੇ ਸਾਹਾਂ ਨੂੰ। ਮਤਲਬ ਸਾਹ ਦਾ ਮਤਲਬ ਜ਼ਿੰਦਗੀ ਕਿ ਜ਼ਿੰਦਗੀ ਨੂੰ ਤੁਸੀਂ ਦੇਖ ਕੇ ਵਰਤੋ। ਨਹੀਂ, ਉਹ ਸਾਹ ਵੀ ਹੋ ਸਕਦੇ ਨੇ, ਉਹ ਸਾਹ ਵੀ ਜੇ ਮਤਲਬ ਬਾਬਾ ਫਰੀਦ ਇਹ ਵੀ ਲਿਖ ਸਕਦਾ ਸੀ, ਜੇ ਜਾਣਾ ਸਾਹ ਥੋੜ੍ਹੇ ਵਜ਼ਨ ਦੇ ਵਿੱਚ ਹੈ ਤੇ ਸਾਹ ਲਿਖ ਦਿੰਦਾ। ਸਰ 100 ਨਡਰੇ ਦਾ ਕੀ ਭਾਵ ਹੈ? ਸਾਰਾ ਗੱਲ ਤਾਂ ਉੱਥੇ ਨਿਕਲਦੀ ਹੈ 100 ਨਡਰੇ। ਅਗੇਨ ਦ ਥਿੰਗ ਇਜ਼ ਕਿ ਵੀ ਇੱਥੇ ਮੇਰਾ ਮੈਂ ਇਹਨੂੰ ਜ਼ਿਆਦਾ ਇਸ ਪਾਸੇ ਸਮਝਣਾ ਕਿ ਜੇ ਜਾਣਾ ਤਿਲ ਥੋੜ੍ਹੇ, ਕਿ ਜਿਹੜੇ ਮੀਨਸ ਆਫ ਲਿਵਿੰਗ ਨੇ ਅਗਰ ਉਹ ਥੋੜੇ ਨੇ, ਕਿਉਂਕਿ ਬਾਕੀਆਂ ਨੂੰ ਵੀ ਤੇ ਚਾਹੀਦੇ ਨੇ ਨਾ, ਉਹ ਜਿਹੜੇ ਤੁਹਾਨੂੰ ਚਾਹੀਦੇ ਨੇ, ਤੇ ਫਿਰ ਉਹਨਾਂ ਵਿੱਚੋਂ ਆਪਣਾ ਹਿੱਸਾ ਜਿਹੜਾ ਹੈ ਉਹ ਬਹੁਤ ਹੀ ਸੰਭਲ ਕੇ ਲਵੀਂ। ਇਹ ਮੈਨੂੰ ਤੇ ਇੰਝ ਸਮਝ ਆਉਂਦੀ ਹੈ ਕਿ ਬਈ ਜਿਹੜੇ ਮੀਨਸ ਆਫ ਲਿਵਿੰਗ ਨੇ ਜੇ ਉਹ ਥੋੜੇ ਨੇ, ਤੇ ਫਿਰ ਤੂੰ ਆਪਣਾ ਹਿੱਸਾ ਬਹੁਤ ਸਮਝ ਸੋਚ ਕੇ ਉਹਦੇ ਵਿੱਚੋਂ ਲੈ। ਡਾਕਟਰ ਸਾਹਿਬ ਇਹ ਜਿਹੜਾ ਜੀ ਬੋਲੋ। ਇਹ ਤਾਂ ਫਿਰ ਡਾਕਟਰ ਸਾਹਿਬ ਜੀ ਲਿਟਰਲ ਮੀਨਿੰਗ ਹੋ ਗਿਆ ਨਾ। ਨਹੀਂ ਜੀ, ਲਿਟਲ ਮੀਨਿੰਗ ਦੇ ਉੱਤੋਂ ਜਦੋਂ ਤੁਸੀਂ ਆਪਣੀ ਇੰਪੋਜੀਸ਼ਨ ਕਰਦੇ ਹੋ ਤੇ ਫਿਰ ਤੇ ਉਹ ਤੇ ਤੁਸੀਂ ਕੁਝ ਵੀ ਕਰ ਸਕਦੇ ਹੋ। ਉਹਨੂੰ ਤੁਸੀਂ ਟੈਕਸਟ ਦੇ ਨਾਲ ਜੋੜ ਕੇ ਰੱਖਣਾ ਹੈ ਨਾ। ਮਤਲਬ ਤੁਸੀਂ ਆਪਣੀ ਇੱਕ ਮਰਜ਼ੀ ਦੀ ਇੰਟਰਪ੍ਰੀਟੇਸ਼ਨ ਕਰਕੇ ਤੇ ਸ਼ੇਰ ਦੇ ਉੱਤੇ ਨਹੀਂ ਨਾ ਥੱਪ ਸਕਦੇ। ਸ਼ੇਰ ਦੇ ਅੰਦਰ ਵੀ ਜੋ ਹੋਣਾ ਚਾਹੀਦਾ ਨਾ। ਸਰ 100 ਨਡਰੇ ਦਾ ਮਤਲਬ ਛੋਟੀ ਕੌਨਸ਼ੀਅਸਨੈਸ 100 ਨਡਰਾ ਇਮੈਚੁਰ। ਹਾਂ ਬਿਲਕੁਲ ਬਿਲਕੁਲ। ਅੱਛਾ, ਮੈਂ ਜਿਹੜੀ ਵੈਬਸਾਈਟ ਖੋਲੀ ਨਾ ਸਰ, ਇੱਥੇ 100 ਖਸਮ ਆ ਤੇ ਨਡੜਾ ਮੀਨਸ ਛੋਟਾ ਬੱਚਾ ਲਿਖਿਆ ਹੋਇਆ ਉਹਦੀ ਐਕਸਪਲੇਨੇਸ਼ਨ। ਆਹੋ, ਮਤਲਬ ਇਹ ਕਿ ਪਹਿਲੇ ਜ਼ਮਾਨਿਆਂ 'ਚ ਉਹ ਬਾਬਾ ਫਰੀਦ ਦੇ ਜ਼ਮਾਨਿਆਂ 'ਚ ਇਹ ਵੀ ਹੁੰਦਾ ਸੀ ਨਾ ਕਿ ਬਹੁਤ ਹੀ ਛੋਟੇ ਮੁੰਡੇ ਨਾਲ ਜਵਾਨ ਕੁੜੀ ਨੂੰ ਵਿਆਹ ਦਿੱਤਾ ਜਾਂਦਾ ਸੀ। ਅੱਛਾ, ਉਲਟਾ ਏਜ ਗੈਪ ਉਲਟਾ ਹੁੰਦਾ ਸੀ। ਇਹ ਆਮ ਪ੍ਰੈਕਟਿਸ ਸੀ ਕਿ ਆਪਣਾ ਛੋਟੇ ਮੁੰਡੇ ਨਾਲ
ਆਪਣਾ ਜਵਾਨ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਸੀ। ਉਹਦੀਆਂ ਡਾਕਟਰ ਕਈ ਸਾਹਿਬ ਭਾਗ ਸਨ, ਜੀ ਬਲਕਿ ਡਾਕਟਰ ਸਾਹਿਬ ਉਹ ਮੇਰੀ ਇੱਕ ਮਾਸੀ ਸੀਗੀ, ਤੇ ਉਹ ਦੀ ਕੁੜੀ ਜਵਾਨ ਸੀ। ਉਹ ਮੇਰੀ ਮਾਂ ਨੂੰ ਕਹਿੰਦੀ ਸੀ ਕਿ ਇਹ ਤੂੰ ਆਪਣੇ ਮੁੰਡੇ ਨਾਲ ਇਹਦਾ ਵਿਆਹ ਕਰ ਦੇ। ਅੱਛਾ। ਡਾਕਟਰ ਸਾਹਿਬ ਮੈਂ ਦੇਖ ਰਿਹਾ ਸੀ ਕਿ ਫਰੀਦ ਦੇ ਜਿਹੜੇ ਕਾਫੀ ਦੋੜੇ ਨੇ ਉਹਨਾਂ ਦੇ ਵਿੱਚ ਇਹੀ ਆਉਂਦਾ ਕਿ ਇਫ ਆਈ ਹੈਡ ਨੋਨ, ਜੇ ਮੈਨੂੰ ਪਤਾ ਹੁੰਦਾ, ਇਫ ਆਈ ਹੈਡ ਬਿਨ ਫੋਰਵਾਰਨਡ, ਇਹਦੇ ਚ ਕਹਿ ਰਹੇ ਨੇ ਕਿ ਜੇ ਮੈਨੂੰ ਪਤਾ ਹੁੰਦਾ ਕਿ ਤਿਲ ਥੋੜੇ ਨੇ ਜਾਂ ਸਾਹ ਥੋੜੇ ਨੇ ਜਾਂ ਜੋ ਵੀ ਆ, then only then I could have been careful। ਸੋ ਮਤਲਬ ਇੱਕ ਕਿਸਮ ਦਾ ਪਛਤਾਵਾ ਜਿਹਾ ਇਹਦੇ ਵਿੱਚ ਹੈ ਕਿ ਮੈਨੂੰ ਜੇ ਇਸ ਗੱਲ ਦਾ ਪਤਾ ਹੁੰਦਾ ਕਿ ਮੇਰੇ ਕੋਲ ਨਹੀਂ, ਇਹ ਤੇ ਹੈ ਨਹੀਂ ਨਾ। ਇਹ ਤੇ ਮਤਲਬ ਇਹ ਹੈ ਕਿ ਇਹ ਤੇ ਪਾਸਟ ਦੀ ਗੱਲ ਨਹੀਂ ਨਾ ਹੋ ਰਹੀ, ਇਹ ਤੇ ਇੱਕ टाइमलेस यूनिवर्सल गल हो रही है। ये वाला नॉट करना, उसको दिखाओ। ये नीदो है हमारे यार, ये खोल रहे थे ही, नीदो है। आ रही हूँ। एक तो जरा घर च रौला पिया हुंदा, उत्ते मेरा कोई गल नहीं कोई डॉक्टर साहब, कोई पॉज नहीं कर कोई लेने गल है। हाँ नहीं नहीं कोई गल मैं नहीं। पॉज कर लें, पॉज कर लें। हो गया अनम्यूट। हाँ जी, चलो जी अगला पढ़ो। मैं पढ़ा डॉक्टर। हाँ जी। नंबर 5, जे जाना लड़ छिजना, पीढ़ी पाई गंड। जे जाना लड़ छिजना, पीढ़ी पाई गंड, ते जे वड में ना को, सब जग डिठा हंड। दूजी लाइन औखी सी। जी मैं जी पढ़नी है। भाई जी। हाँ जी पढ़ो। जे जाना लड़ छिजना, पीढ़ी पाई गंड, ते जे वड में नाकू, सब जग डिठा हंड। सर मैं पढ़ देना। जे जाना लड़ छिजना, पीढ़ी पाई गंड, ते जेवड़ में नाही को, सब जग डिठा हंड। मैं पढ़ दिनी है जी। जे जाना लड़ छिजना, पीढ़ी पाई गंढ, तैं जे वड में नाही को, सब जग डिठा हंड। हाँ जी अगे मैं पढ़ देना जी। जे जाना लड़ छिजना, पिंडी पाई गंड, तैं जेवड़ मैं नाही को, सब जग डिठा हंड। हाँ जी। जे जाना लड़ छिजना, जे मैं ये जाना, मैनूं पता लग गया है या लगना लगेगा कि लड़ जिहड़ा है वो छिजना, छिजना का मतलब है पुराना पाटिया होया है, घस घस के जिहड़ा सुराख जे च हो जांदे ने उहनूं छिजना कहंदे ने। जे जाना लड़ छिजना, पीढ़ी पाई गंढ। जे तेनू ये पता है कि जिहड़ा लड़ है बहुत बुसीदा हो गया है, बहुत घस घस के थां थां तो पाटिया है, ते पीढ़ी पाई गंढ, ते फिर जिहड़ी गंढ उहनूं मारी ना, वो बहुत ही मजबूत मारी, बड़ी पक्की तरह ओदी फिर गंढ मारी। तैं जे वड मैं ना को, तेरे जिन्ना मेरे लिए होर कोई बड़ा नहीं हैगा।
ਮਤਲਬ ਮੇਰੇ ਲਈ ਤੂੰ ਹੀ ਸਭ ਤੋਂ ਵੱਡਾ ਹੈ। ਤੈਂ ਜੇ ਵੱਡ ਮੈਂ ਨਾ ਕੋ, ਤੇਰੇ ਨਾਲੋਂ ਵੱਡਾ ਹੋਰ ਕੋਈ ਨਹੀਂ ਹੈ। ਸਭ ਜਗ ਡਿੱਠਾ ਹੰਡ, ਮੈਂ ਸਾਰਾ ਜਹਾਨ ਜਿਹੜਾ ਹੈ ਉਹਨੂੰ ਹੰਢਾ ਕੇ ਵੇਖਿਆ ਤੇ ਮੈਨੂੰ ਇਹ ਪਤਾ ਲੱਗਾ ਕਿ ਤੇਰੇ ਤੋਂ ਵੱਡਾ ਕੋਈ ਨਹੀਂ ਹੈ। ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ। ਹਾਂਜੀ ਬੋਲੋ। ਸਰ ਪੀੜੀ ਪਾਈ, ਪੀੜੀ ਪੀੜੀ ਮੀਨਸ ਟਾਈਟ ਜੀ, ਜਬ ਖਿੱਚ ਕੇ ਹੈਂ? ਗੰਢ ਬੰਨੀ, ਖਿੱਚ ਕੇ ਗੰਢਣਾ, ਖਿੱਚ ਕੇ ਗੰਢ ਬੰਨਣੀ। ਪੀੜੀ ਦਾ ਮਤਲਬ ਹੈ ਪੀੜੀ ਚੰਗੀ ਪਾਈ ਤਰ੍ਹਾਂ ਘੁੱਟ ਕੇ ਗੰਢ ਬੰਨਣੀ। ਅੱਛਾ ਹਾਂਜੀ, ਉਹੀ, ਹਾਂਜੀ ਹਾਂਜੀ। ਘੁੱਟ ਕੇ ਗੰਢ ਬੰਨਣੀ। ਠੀਕ ਹੈ ਸਰ, ਠੀਕ ਹੈ। ਕਿਉਂਕਿ ਜੇ ਲੜ ਛੱਜਣਾ ਹੈ ਤੇ ਅਗਰ ਤੁਸੀਂ ਉਹਦੀ ਆਪਣਾ ਕੱਚੀ ਜਿਹੀ ਗੰਢ ਮਾਰੋਗੇ ਤੇ ਉਹ ਤੇ ਕੰਮ ਖਰਾਬ ਹੋ ਜਾਏਗਾ। ਤੇ ਇਸ ਵਾਸਤੇ ਉਹਦੀ ਪੱਕੀ ਤਰ੍ਹਾਂ ਠੁਕਵੀਂ ਇੱਕ ਤਰ੍ਹਾਂ ਦੀ ਗੰਢ ਮਾਰੀ। ਇਹ ਸਰ ਜਿਹੜਾ ਲੜ ਹੈ, ਇਹ ਜਿਵੇਂ ਪੱਗ ਦਾ ਲੜ ਹੁੰਦਾ ਉਹਨੂੰ ਰੈਫਰ ਕਰ ਰਿਹਾ ਕਿ ਕਿਸੇ ਵੀ ਕੱਪੜੇ ਨੂੰ ਕਰ ਰਿਹਾ? ਕਿਸੇ ਵੀ ਕੱਪੜੇ ਨੂੰ, ਮਤਲਬ ਲੜ ਉਹ ਨਹੀਂ ਜਿਹੜਾ ਕਿ ਮਰਦਾਂ ਦੇ ਤਹਿਮਦ ਦਾ ਹੁੰਦਾ, ਇਹ ਉਹ ਲੜ ਨਹੀਂ ਹੈ। ਅੱਛਾ, ਇਹ ਜਿਵੇਂ ਆਮ ਸ਼ਾਇਰੀ ਚ ਕਹਿ ਜਾਂਦਾ, ਮੈਂ ਤੇਰੇ ਲੜ ਲੱਗੀ ਓ ਯਾਰ। ਹਾਂਜੀ ਹਾਂਜੀ। ਜੁੜਤ ਜਿਹੜੀ ਨਾ ਆਸ਼ਿਕ ਦੀ ਮਾਸ਼ੂਕ ਨਾਲ ਜਿਹੜੀ ਜੁੜਤ ਹੈ ਉਹ ਲੜ ਕਹਿੰਦੇ, ਲੜ ਲੱਗਣਾ। ਠੀਕ ਡਾਕਟਰ ਸਾਹਿਬ? ਹਾਂਜੀ। ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ, ਮਤਲਬ ਜੇ ਤੇ ਜਿਹੜਾ ਤਲਕ ਹੈ ਉਹ ਥੋੜਾ ਜਿਹਾ ਕਮਜ਼ੋਰ ਹੈ ਤੇ ਫਿਰ ਹੋਰ ਵੀ ਜ਼ੋਰ ਨਾਲ ਉਹਨੂੰ ਗੰਢ ਲਾਵੀਂ, ਗੰਢ ਹੋਰ ਵੀ ਜ਼ੋਰ ਨਾਲ ਬੰਨਣ ਦੀ ਕੋਸ਼ਿਸ਼ ਕਰੀ। ਉਹੀ ਨਾ, ਇੱਥੇ ਕੈਨ ਆਈ ਸੇ ਸਮਥਿੰਗ ਅਗੇਨ, ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਜਿਹਦਾ ਮੇਰੇ ਦਿਮਾਗ 'ਚ ਇਹੀ ਗੱਲ ਚੱਲੀ ਜਾਂਦੀ ਕਿ ਵੀ ਜਿੰਨੀਆਂ ਵੀ ਸਿਮਲੀਜ਼ ਦਿੰਦੇ ਨੇ, ਇੱਕ ਸ਼ਾਦੀ, ਇੱਕ ਕਨੈਕਸ਼ਨ, ਇੱਕ ਜੁੜਤ ਦੀ ਹੈਗੀ ਹੈ। ਇੱਥੇ ਵੀ ਏਦਾਂ ਹੀ ਆ, ਜਦ ਲਾੜਾ ਲਾੜੀ ਦੇ ਨਾਲ ਜਦ ਸ਼ਾਦੀ ਹੁੰਦੀ ਤੇ ਇੱਕ ਉਹਨਾਂ ਦੇ ਪੱਲਿਆਂ ਦੀ ਗੰਢ ਵੱਜਦੀ ਹੈ। ਪਰ ਇੱਥੇ ਹੈਗਾ ਕਿ ਵੀ ਜਿਹੜੀ ਇੱਕ ਇਨਸਾਨ ਦੇ ਆਪਣੇ ਕ੍ਰੀਏਟਰ ਦੇ ਨਾਲ ਜਿਹੜੀ ਜੁੜਤ ਦੀ ਗੰਢ ਹੈ ਉਹ ਪੱਕੀ ਹੋਣੀ ਚਾਹੀਦੀ ਹੈ। ਪਰ ਇੱਥੇ ਇਹਦਾ ਲਮੈਂਟ ਇਹ ਹੈਗਾ ਆ ਸ਼ਾਇਰ ਦਾ ਕਿ ਮੇਰੀ ਸ਼ਾਇਦ ਕਮਿਟਮੈਂਟ ਆਪਣੇ ਕ੍ਰੀਏਟਰ ਦੇ ਨਾਲ ਇੰਨੀ ਪੱਕੀ ਨਹੀਂ ਹੈ ਕਿ ਜਿਹੜੀ ਦੁਨੀਆ ਦੀਆਂ ਡਿਸਟਰੈਕਸ਼ਨਸ ਨੇ ਉਹਨਾਂ ਦੇ ਨਾਲ ਉਹ ਛਿਜਰੀ ਜਾਂਦੀ ਹੈ। ਉਹ ਮਤਲਬ ਕਿ ਕਮਜ਼ੋਰ ਹੈਗੀ ਹੈ ਗੰਢ। ਸੋ ਮੈਨੂੰ ਥੋੜੀ ਸਮਝ ਆ ਰਹੀ ਹੈ ਕਿ ਮੈਂ ਸਾਰਾ ਜੱਗ ਲੱਭ ਲਿਆ ਤੇ ਮੈਨੂੰ ਆਪਣੇ ਕ੍ਰੀਏਟਰ ਵਰਗਾ ਕੋਈ ਨਹੀਂ ਲੱਭਾ। ਸੋ ਮੇਰੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਮੈਂ ਉਸ ਗੰਢ ਨੂੰ, ਆਪਣੀ ਕਮਿਟਮੈਂਟ ਟੂ ਮਾਈ ਕ੍ਰੀਏਟਰ ਹੈਜ਼ ਟੂ ਬੀ ਵੈਰੀ ਸਟਰੋਂਗ। ਡਾਕਟਰ ਸਾਹਿਬ ਤੇ ਚਲੇ ਡਾਕਟਰ ਸਾਹਿਬ ਹੈ ਨਾ? ਹਾਂਜੀ ਹਾਂਜੀ, ਗੱਲ ਕਰੋ ਜੀ ਜੀ ਜੀ, ਬੀਬਾ ਜੀ ਬੋਲਦੇ ਪਏ ਸੀ। ਹਾਂ ਨਹੀਂ, ਮੈਂ ਤੇ ਬੋਲ ਲਿਆ ਜੀ। ਮੈਂ ਗੱਲ ਕਰਾਂ ਡਾਕਟਰ ਸਾਹਿਬ? ਮੈਂ ਸੁਣਿਆ ਤੁਹਾਡਾ ਜੀ ਡਾਕਟਰ ਸਾਹਿਬ, ਮੈਂ ਗੱਲ ਕਰਾਂ? ਜੀ। ਮੈਨੂੰ ਜੋ ਸਮਝ ਲੱਗੀ ਹੈ, ਜਿਵੇਂ ਇੱਕ ਬੱਚਾ ਪੈਦਾ ਹੋਣ ਤੋਂ ਆਪਣੇ ਐਂਡ ਤੱਕ ਡਿਫਰੈਂਟ ਸਟੇਜਿਸ ਤੋਂ ਗੁਜ਼ਰਦਾ ਹੈ ਤੇ ਉਹਦੇ ਚੋਂ ਕਾਫੀ ਚੀਜ਼ਾਂ ਨੂੰ, ਜਿਵੇਂ ਬੱਚਾ ਛੋਟਾ ਹੁੰਦਾ ਹੈ, ਚੀਜ਼ਾਂ ਨੂੰ ਵਿਜ਼ੂਅਲਾਈਜ਼ ਕਰਦਾ ਐਕਸਟਰਨਲੀ, ਸੂਰਜ, ਚੰਨ, ਸਿਤਾਰੇ, ਮਾਂ ਬਾਪ, ਨੇਚਰ ਅਰਾਊਂਡ, ਪੀਪਲ, ਤੇ ਉਹਦਾ ਸਭ ਨਾਲ ਵਾਰੀ-ਵਾਰੀ ਨਾ ਪਿਆਰ ਹੁੰਦਾ ਹੈ। ਫਿਰ ਜੂ ਮੈਚਿਓਰ ਹੋ ਰਿਹਾ ਆਂਦਾ, ਉਹਦਾ ਪਿਆਰ ਬਦਲਦਾ ਰਹਿੰਦਾ ਹੈ। ਉਹ ਕਹਿੰਦਾ ਇਵੈਂਚੁਅਲੀ ਮੈਂ ਕਾਫੀ ਚੀਜ਼ਾਂ ਨਾਲ ਪਿਆਰ ਕੀਤਾ, ਲੇਕਿਨ ਅਖੀਰ ਤੇ ਜਾ ਕੇ ਮੈਨੂੰ ਜੋ ਸਮਝ ਆਈ ਉਹ ਜਿਹੜਾ ਅਸਲ ਪਿਆਰ ਸੀ ਉਹ ਇਹੀ ਸੀ ਜਿਹੜਾ ਕਿ ਮੇਰਾ ਆਪਣੀ ਨੇਚਰ ਨਾਲ ਕਨੈਕਟ ਹੋਣਾ ਸੀ, ਆਪਣੇ ਆਪ ਨਾਲ ਕਨੈਕਟ ਹੋਣਾ ਸੀ, ਆਪਣੀ ਕੌਨਸ਼ੀਅਸਨੈਸ ਨਾਲ ਕਨੈਕਟ ਹੋਣਾ ਸੀ। ਅਸਲ 'ਚ ਫਾਈਨਲ ਜਿਹੜੇ ਸੀ ਨਾ, ਫਾਈਨਲ ਜਿਹੜਾ ਮੇਰਾ ਲੜ ਸੀ ਉਹ ਇਹਦੇ ਨਾਲ ਲੱਗਣਾ ਸੀ ਔਰ ਇਹਦੇ ਨਾਲ ਹੀ ਲੱਗਣਾ ਚਾਹੀਦਾ। ਬਾਕੀ ਜਿਹੜੇ ਛੋਟੇ ਮੋਟੇ ਜਿਹੜੇ ਪਹਿਲੇ ਮੈਂ ਕੱਚੀਆਂ ਗੰਢਾਂ ਬੰਨ੍ਹ ਆ ਰਿਹਾ ਉਹ ਕੱਚੀਆਂ ਸਨ,
ਲੇਕਿਨ ਜਿਹੜੀ ਪੱਕੀ ਗੰਢ ਹੈ ਉਹ ਹਮੇਸ਼ਾ ਉਹਦੇ ਨਾਲ ਹੀ ਬੰਨੀ ਜਾਂਦੀ ਹੈ, ਜਿਹੜਾ ਕਿ ਇਵੈਂਚੁਅਲੀ ਇਟਰਨਲ ਤੁਹਾਡਾ ਸ਼ੋ ਹੈ, ਖਸਮ ਹੈ, ਸਾਈਂ ਹੈ, ਨੇਚਰ ਹੈ, ਤੁਹਾਡੀ ਆਪਣੀ ਕੌਨਸ਼ੀਅਸਨੈਸ ਹੈ, ਤੁਹਾਡੀ ਆਪਣੀ ਜ਼ਾਤ ਦੇ ਨਾਲ ਜੁੜਤ ਹੈ, ਜਿਹੜੀ ਕਿ ਬੜੀ ਜ਼ਰੂਰੀ ਹੈ। ਤੇ ਉਹ ਕਹਿ ਰਿਹਾ ਕਿ ਜਿਹੜੀ ਡਿਫਰੈਂਟ ਸਟੇजेस ਤੋਂ ਬੰਦਾ ਆਪਣੀ ਜ਼ਿੰਦਗੀ ਲੰਘਦਾ ਹੈ, ਉਹ ਕਾਫੀਆਂ ਗੰਢਾਂ ਪਤਲੀਆਂ ਕੱਚੀਆਂ ਗੰਢਾਂ ਬਣਦਾ ਹੈ, ਲੇਕਿਨ ਅਗਰ ਜਿਸ ਨੂੰ ਪਤਾ ਲੱਗ ਜਾਏ ਕਿ ਮੇਰੀ ਜ਼ਰੂਰਤ ਦੀ ਅਖੀਰ ਇੱਥੇ ਹੋਣੀ ਚਾਹੀਦੀ ਹੈ, ਉੱਥੇ ਫਿਰ ਗੰਢ ਪੱਕੀ ਬੰਨੀ ਜਾਣੀ ਚਾਹੀਦੀ ਹੈ ਔਰ ਬੰਨੀ ਜਾਂਦੀ ਹੈ। ਲੇਕਿਨ ਉਹਦੇ ਤੁਹਾਡੀ ਕੌਨਸ਼ੀਅਸਨੈਸ ਦਾ ਐਕਟੀਵੇਟ ਔਰ ਮੈਚਿਓਰ ਹੋਣਾ ਬੜਾ ਜ਼ਰੂਰੀ ਹੈ। ਲੇਕਿਨ ਉਹ ਵੀ ਇੱਕ ਸਟੇਜ ਹੈ ਜਿਹੜੀ ਕਿ ਇਨਸਾਨ ਉੱਥੇ ਪਹੁੰਚਦਾ ਹੈ ਥਰੂ ਇਮੈਚੁਰ ਸਟੇजेस, ਜਿਹੜਾ ਕਿ ਐਵੋਲੂਸ਼ਨ ਦਾ ਹਿੱਸਾ ਹੈ। ਮੈਨੂੰ ਐ ਸਮਝ ਲੱਗੀ ਡਾਕਟਰ ਸਾਹਿਬ। ਹਾਂਜੀ, ਮੈਂ ਵੀ ਡਾਕਟਰ ਸਾਹਿਬ ਇਹਨੂੰ ਐਕਚੁਅਲੀ ਸੀਨ ਜਿਹੜਾ ਮੈਂ ਇਮੇਜਿਨ ਕਰ ਰਿਹਾ ਉਹ ਇਹ ਵਿਆਹ ਦਾ ਸੀਨ ਹੈ, ਜਿਹਦੇ ਵਿੱਚ ਵਿਆਹ ਹੁੰਦਾ ਔਰ ਲੜ ਦਾ ਪੱਲਾ ਬੰਨਿਆ ਜਾਂਦਾ। ਪਰ ਇਹਦੀ ਮੈਟਾਫੋਰਿਕਲੀ ਜਿਹੜੀ ਗੱਲ ਅਸਲੀ ਜ਼ਿੰਦਗੀ ਦੀ ਕਮਿਟਮੈਂਟ ਦੀ ਹੋ ਰਹੀ ਆ ਕਿ ਜੇ ਮੇਰੀ ਕਮਿਟਮੈਂਟ ਪੱਕੀ ਹੁੰਦੀ, ਜਾਂ ਵਿਆਹ ਦੀ ਰਸਮ ਦੇ ਵਿੱਚ ਉਹ ਗੰਢ ਪੱਲੂ ਨੂੰ ਜਦੋਂ ਗੱਠ ਦਿੰਦੇ ਨੇ, ਉਹ ਜੇ ਪੱਕੀ ਹੁੰਦੀ ਤੇ ਹੁਣ ਆ ਕੇ ਜਿਹੜੇ ਰਿਲੇਸ਼ਨ ਜਿਹੜੇ ਡਿਸਟੋਰਟ ਹੋ ਰਹੇ ਨੇ ਜਾਂ ਖਰਾਬ ਹੋ ਰਹੇ ਨੇ, ਇਹ ਨਾ ਹੁੰਦੇ ਜੇ ਮੇਰੀ ਕਮਿਟਮੈਂਟ ਹੋਰ ਵੀ ਸਟਰੋਂਗ ਹੁੰਦੀ ਉਸ ਟਾਈਮ ਤੇ। ਨਹੀਂ, ਇਹਨੂੰ ਟੈਕਸਟ ਤੇ ਰੈਫਰੈਂਸ ਤੇ ਲਿਆਓ ਨਾ ਆਪਣੀ ਗੱਲ। ਮਤਲਬ ਇਹਨੂੰ ਆਪਣੀ ਟੈਕਸਟ ਦੇ ਜ਼ਰੀਏ ਇਹਨੂੰ ਬੋਲੋ ਨਾ। ਜੇ ਜਾਣਾ ਲੜ ਛਿਜਣਾ, ਜੇ ਮੈਂ ਇਹ ਜਾਣਾ ਸਮਝਾਂ ਕਿ ਮੇਰਾ ਜਿਹੜਾ ਲੜ ਹੈ, ਜਿਹੜਾ ਵੀ ਕਪੜਾ ਹੈ, ਉਹ ਪੁਰਾਣਾ ਘਿਸਿਆ ਹੋਇਆ ਹੈਗਾ, ਤੇ ਫਿਰ ਪੀੜੀ ਪਾਈ ਗੰਢ, ਤੇ ਫਿਰ ਕਿਉਂਕਿ ਉਹ ਘਸਿਆ ਹੈ ਤੇ ਇਸ ਲਈ ਉਹਦੀ ਜਿਹੜੀ ਦੂਜੇ ਨਾਲ ਚੀਜ਼ ਨਾਲ ਗੰਢ ਲਾਉਣੀ ਹੈ ਉਹ ਬਹੁਤ ਪੱਕੀ ਲਾਉਣੀ ਪਏਗੀ। ਯਾਨੀ ਕਿ ਜੇ ਮਤਲਬ ਕਿ ਇੱਥੇ ਕੱਪੜੇ ਲੜ ਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਫਿਰ ਬਾਬਾ ਫਰੀਦ? ਮਤਲਬ ਕਿ ਇਟ ਇਜ਼ ਜਸਟ ਅ ਕੱਪੜਾ, ਕਮਿਟਮੈਂਟ ਹੀ ਹੈ ਨਾ ਕਿਸੇ ਦੇ ਨਾਲ, ਕਿਸੇ ਚੀਜ਼ ਦੇ ਨਾਲ। ਡਾਕਟਰ ਸਾਹਿਬ ਸੌਰੀ, ਇੱਕ ਮਿੰਟ ਕੁਇਕਲੀ ਮੈਂ ਕਮੈਂਟ ਕਰਨਾ ਚਾਹ ਰਿਹਾ ਸੀ, ਚਾਹੇ ਨਿਕਲਣਾ ਜਾਏ। ਮੈਨੂੰ ਲੱਗ ਰਿਹਾ ਹੈ ਜਿਹੜਾ ਡਾਕਟਰ ਸਾਹਿਬ ਇਹ ਜਿਹੜਾ ਪੁਰਾਣਾ ਕੱਪੜਾ ਹੈ ਜਿਹਨੂੰ ਪੱਕਾ ਗੰਢ ਬੰਨਣਾ ਚਾਹ ਰਿਹਾ ਹੈ, ਅਗਲੀ ਜਿਹਦੇ ਨਾਲ ਵੀ ਜ਼ਰੂਰਤ ਹੋ ਰਹੀ ਹੈ, क्या ਇਹ ਪੁਰਾਣੀ ਸੋਚ ਹੈ, ਪੁਰਾਣਾ ਫਲਸਫਾ ਹੈ, ਪੁਰਾਣਾ ਟ੍ਰੈਡੀਸ਼ਨ ਹੈ ਜਿਹਨੂੰ ਕਹਿ ਰਹੇ ਨੇ? ਕਿਉਂਕਿ ਪੁਰਾਣਾ ਟ੍ਰੈਡੀਸ਼ਨ ਜਿਹੜਾ ਕਿ ਟਰੂ ਹੈ ਉਹ ਚੱਲਦਾ ਪਿਆ ਹੈ, ਲੇਕਿਨ ਕਿਸ ਕੇ ਪੁਰਾਣਾ ਹੋ ਗਿਆ, ਉਹਨੂੰ ਤੁਸੀਂ ਨਵੇਂ ਟ੍ਰੈਡੀਸ਼ਨ ਨਾਲ ਜੋੜਦੇ ਹੋ ਪੱਕੀ ਤਰ੍ਹਾਂ ਕਰਕੇ ਤਾਂ ਕਿ ਉਹ ਚੱਲਦਾ ਰਹੇ, ਜਿਹੜਾ ਕਿ ਟੈਸਟਡ ਹੈ। ਜਿਵੇਂ ਪੁਰਾਣਾ ਕੱਪੜਾ ਵੇ ਉਹ ਕਿਸ ਕੇ ਪੁਰਾਣਾ ਹੋ ਜਾਂਦਾ, ਲੇਕਿਨ ਉਹ ਕਹਿੰਦਾ ਸੁੱਟਣਾ ਉਹਨੂੰ ਗੰਢ ਬੰਨ੍ਹਦੇ, ਉਹਨੂੰ ਸੁੱਟਣਾ ਨਹੀਂ। क्या ਇਹ ਹੋ ਸਕਦੀ ਹੈ ਇਹਦੀ ਇੰਟਰਪ੍ਰੀਟੇਸ਼ਨ? ਉਹ ਵੀ ਫਿਰ ਮੈਟਾਫੋਰਿਕ ਨਹੀਂ ਹੋਇਆ ਨਾ। ਨਹੀਂ, ਮੈਂ ਉਹ ਕਾਲਾ ਜਿਹੜਾ ਪੁਰਾਣਾ ਕੱਪੜਾ ਹੈ ਨਾ ਉਹਨੂੰ ਮੈਂ ਜੋੜਿਆ। ਉਹ ਤੇ ਆਪਣਾ ਬੀਬਾ ਜੀ ਸ਼ਾਇਰੀ ਤੇ ਬਣਦੀ ਮੈਟਾਫੋਰ ਦੇ ਨਾਲ ਹੈ ਨਾ। ਉਹੀ ਤਾਂ ਗੱਲ ਹੈ ਸਰ ਜੀ, ਦੈਟਸ ਦ ਪੁਆਇੰਟ। ਮਤਲਬ ਇਹ ਥੋੜਾ ਹੀ ਹੈ ਕਿ ਉਹੀ ਤਾਂ ਹਾਂ, ਸੋ ਲਿਟਰਲੀ ਨਹੀਂ ਰਹਿ ਸਕਦੇ ਆਪਾਂ, ਲਿਟਰਲੀ ਨਹੀਂ ਰਹਿ ਸਕਦੇ, ਲੇਕਿਨ ਸ਼ੁਰੂ ਲਿਟਰਲੀ ਹੋਵਾਂਗੇ, ਲੇਕਿਨ ਟੈਕਸਟ ਦੇ ਨਾਲ ਜੁੜੇ ਹੋਏ ਰਹਿਣਾ ਹੈ। ਇਹ ਨਹੀਂ ਹੈ ਕਿ ਉਹਦੇ ਇੱਕ ਤਸੱਵਰ ਤੋਂ ਅਸੀਂ ਇੱਕ ਹੋਰ ਚੀਜ਼ ਬਣਾ ਦਈਏ ਉਹਨੂੰ। ਜੇ ਜਾਣਾ ਲੜ ਛਿਜਣਾ, ਇਹ ਗੱਲ ਪੱਕੀ ਹੈ ਕਿ ਜੇ ਮੈਂ ਜਾਣਾ ਕਿ ਮੇਰਾ ਜਿਹੜਾ ਲੜ ਹੈ ਉਹ ਪਾਟਿਆ ਪੁਰਾਣਾ ਹੈ ਤੇ ਪੀੜੀ ਪਾਈ ਗੰਢ, ਤੇ ਫਿਰ ਕੋਸ਼ਿਸ਼ ਕਰਕੇ ਬਹੁਤ ਹੀ ਮਜ਼ਬੂਤ ਗੰਢ ਲਾਈ। ਤੈਂ ਜੇ ਵੱਡ ਮੈਂ ਨਾ ਕੋ ਸਭ ਜਗ ਡਿੱਠਾ ਹੰਡ, ਤੇਰੇ ਜਿੰਨਾ ਵੱਡਾ ਮੇਰੇ ਲਈ ਹੋਰ ਕੋਈ ਨਹੀਂ ਹੈ। ਮੈਂ ਸਾਰੇ ਜੱਗ ਵਿੱਚ ਸਾਰੇ ਜੱਗ ਨਾਲ ਵਰਤ ਕੇ ਵੇਖ ਲਿਆ। ਤੇ ਇਹ ਹੁਣ ਉਹ ਜਿਹੜਾ
ਤੇਰੇ ਜਿੰਨਾ ਵੱਡਾ ਕੋਈ ਨਹੀਂ, ਮੈਂ ਸਾਰੇ ਜਹਾਨ ਨੂੰ ਵੇਖ ਰਿਹਾ। ਤੇ ਜਿਹੜਾ ਪਹਿਲੀ ਲਾਈਨ ਆ ਇਹ ਤੇ ਉਹਦੇ ਬਾਰੇ ਚ ਹੈ ਨਾ, ਕਿ ਜੇ ਮੇਰਾ ਲੜ ਜਿਹੜਾ ਉਹ ਛੱਜਣਾ ਹੈ ਤੇ ਫਿਰ ਮੈਨੂੰ ਚਾਹੀਦਾ ਕਿ ਮੈਂ ਗੰਢ ਪੀੜੀ ਪਾਵਾਂ। ਚਲੋ ਜੀ ਅੱਗੇ। ਡਾਕਟਰ ਸਾਹਿਬ ਬਸ ਇਹ ਪਹਿਲੇ ਮਿਸਰੇ ਨਹੀਂ ਨਾ, ਮੈਂ ਇੱਕ ਤੇ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ, ਜੇ ਤੁਸਾਂ ਨਾ ਆਪਣਾ ਲੜ ਆ ਤੇ ਪਿੰਡੀ ਪਾਓ ਸਿਜ ਗੰਢ, ਤੇ ਜੇ ਲੜ ਕਿਸੇ ਹੋਰ ਨੇ ਲੱਗੇ ਹੋ ਤੇ ਉਹਦਾ ਉਸਨੇ ਨਾਲ ਰਿਸ਼ਤਾ ਜਿਹੜਾ ਹੈ ਉਹ ਵੀ ਪੱਕਾ ਕਰੋ। ਇਹ ਦੋ ਹੀ ਤਰ੍ਹਾਂ ਇੰਟਰਪ੍ਰੇਟ ਹੋਈ ਸਕਣਾ। ਆਹੋ ਬਿਲਕੁਲ ਬਿਲਕੁਲ, ਇਹ ਦੋਵੇਂ ਤਰੀਕੇ ਨਾਲ ਹੀ ਹੋ ਸਕਦਾ। ਮੈਂ ਪੜ੍ਹੀ ਛੋੜਨੀ ਹੈ ਡਾਕਟਰ ਸਾਹਿਬ ਅਗਲਾ ਸ਼ਲੋਕ। ਹਾਂਜੀ। ਜੇ ਤੂੰ ਅਕਲ ਲतीफ काले लिख ना लेख, आपने गिरेबां में सर नीवा कर वेख। ये बस बड़ा वाह जबरदस्त दुआ है। ਇਹ ਡਾਕਟਰ ਸਾਹਿਬ ਬਹੁਤ ਪੜਿਆ ਤੇ ਬਹੁਤ ਗਾਇਆ ਗਿਆ, ਬਹੁਤ ਜ਼ਿਆਦਾ, ਸਭ ਤੋਂ ਜ਼ਿਆਦਾ ਗਾਇਆ ਗਿਆ। पढ़ा डॉक्टर साहब मैं? जी पढ़ा डॉक्टर साहब मैं? पढ़ो पढ़ो सारे पढ़ो। जी जी। जे तू अकल लतीफ काले लिख ना लेख, आपने गिरे वान में सिर नीवा कर वेख। अच्छा दी खूबसूरती है, बिल्कुल सिंपल है कि तुहानू यू डोंट हैव टू नो क्लासिकल डिक्शन। हाँ जी, होर को पढ़े। सर मैं पढ़ देना। जे तू अकल लतीफ काले लिख न लेख, अपने अपनड़े गिरीवान में सिर नीवा कर देख। हाँ जी मैं पढ़ देना जी। Please. जे तू अकल लतीफ काले लिख न लेख, आपनड़े गिरीवान में सिर नीवा कर देख। बीबा जी ਸਾਰਾ ਪੜਨ ਲੱਗੇ ਸੀ। चलो सारा तुसी पढ़ो। जी मैं पढ़नी। जे तू अकल लतीफ काले लिख ना लेख, अपने गिरबान में सिर नीवा कर देख। आसान सी। ਮੈਂ ਪੜ ਦਿੰਦੀ ਹਾਂ ਜੀ। ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰੇਵਾਨ में सिर नीवा कर देख। हाँ जी, जे तू अकल लतीफ, जे तेरी अकल जड़ी है वो बहुत नाजुक बारीक भी नहीं है, बहुत बारीक तरीके नाल सोचदी है, ते काले लिखना लेख, ते फिर तू दुनिया दे बारे विच ਨੈਗੇਟਿਵ ਚੀਜ਼ਾਂ ਨਾ ਲਿਖ, ਜਾਂ ਨੈਗੇਟਿਵ ਫਿਰ ਉਹਨੂੰ ਨੈਗੇਟਿਵ ਉਹਨੂੰ ਪੋਰਟਰੇ ਨਾ ਕਰ। ਜੇ ਤੂੰ ਅਕਲ ਲਤੀਫ, ਜੇ ਵਾਕਈ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ, ਮਤਲਬ ਤੂੰ ਦੁਨੀਆ ਦੇ ਬਾਰੇ ਚ ਜੇ ਉਹਦੀ ਹਿਸਟਰੀ ਜਾਂ ਉਹਦੀ ਫਿਊਚਰ ਨੂੰ ਲਿਖ ਰਿਹਾ ਹੈ ਤੇ ਫਿਰ ਤੂੰ ਉਹਨਾਂ ਨੂੰ ਡਾਰਕ ਨਾ ਲਿਖ, ਨੈਗੇਟਿਵ ਨਾ ਲਿਖ, ਤੇ ਉਹ ਇਸ ਨੂੰ ਇਹ ਸਮਝਣ ਲਈ ਤੂੰ ਆਪਣੇ ਗਰੇਵਾਨ ਵਿੱਚ ਸਰ ਨੀਵਾ ਕਰ ਵੇਖ, ਤੇ ਤੂੰ ਆਪਣੇ ਗਰੇਵਾਨ ਦੇ ਵਿੱਚ ਸਰ ਨੀਵਾ ਸਿਰ ਕਰਕੇ ਵੇਖ ਕਿ ਕਿਆ ਤੂੰ ਆਪਣਾ ਜਿਹੜੇ ਲੇਖ ਤੂੰ ਦੁਨੀਆ ਦੇ ਬਾਰੇ ਚ ਲਿਖ ਰਿਹਾ ਹੈ, ਕਿਆ ਉਹ ਤੈਨੂੰ ਆਪਣੇ ਅੰਦਰ ਕਾਲੇ ਨਜ਼ਰ ਆਉਂਦੇ ਨੇ? ਮਤਲਬ ਤੈਨੂੰ ਆਪਣੇ ਅੰਦਰ ਤੇ ਕਾਲੇ ਨਹੀਂ ਦਿਸਦੇ, ਸਿਰਫ ਤੂੰ ਦੂਜਿਆਂ ਦੇ ਬਾਰੇ ਚ ਜਾਂ ਦੂਜੀ ਦੁਨੀਆ ਦੇ ਬਾਰੇ ਚ ਜੋ ਤੂੰ ਲਿਖਣਾ ਹੈ ਉਹ ਕਾਲੇ ਲੇਖ ਨੇ। ਤੇ
ਜੇ ਤੂੰ ਅਕਲ ਲਤੀਫ ਹੁੰਦਾ, ਜੇ ਤੇਰੀ ਬਰੀਕ ਬੀਨੀ ਹੁੰਦੀ, ਤੇ ਤੂੰ ਫਿਰ ਇਹ ਕਾਲੇ ਲੇਖ ਨਾ ਲਿਖਦਾ। ਡਾਕਟਰ ਫਿਰ ਸਾਹਿਬ ਤੂੰ ਸੌਰੀ ਟੂ ਇੰਟਰਰਪਟ, ਇਹ ਜਿਹੜੇ ਲਫ਼ਜ਼ ਲੇਖ ਆ ਇਧਰ ਤੇ ਅਮਾਲ ਨਾਮੇ ਨੇ ਹਿਸਾਬ ਨਾਲ ਇਸਤੇਮਾਲ ਹੋਇਆ ਨਾ, ਇਹ ਅਸਾਂ ਨਾ ਮੁਸਲਮਾਨਾਂ ਦਾ ਕਨਸੈਪਟ ਆ ਗਈ ਜੀ, ਤੁਸਾਂ ਨਾ ਅਮਾਲ ਜਿਹੜੇ ਵੀ ਹੈ ਚੰਗੇ ਜਾਂ ਬੁਰੇ ਉਹ ਲਿਖਣੇ ਪਏ ਤੇ ਲਿਖੀ ਗਸ਼ਣੇ ਪਏ, ਤੇ ਉਹ ਫਿਰ ਆਖਰ ਵਿੱਚ ਉਸਨੂੰ ਪਤਾ ਲੱਗ ਸੀ ਕਿ ਤੁਸਾਂ ਚੰਗੇ ਕੰਮ ਕੀਤੇ ਜਾਂ ਭੈੜੇ ਕੰਮ ਕੀਤੇ। ਪਰ ਇਹ ਲੇਖ ਕਿਸਮਤ ਕੀ ਵੀ ਤੇ ਆਖਣੇ, ਉਹ ਤੇ ਖੁਦਾ ਲਿਖਣਾ। ਇੱਥੇ ਕਿਸ ਲੇਖ ਦਾ ਮਤਲਬ ਜਿਹੜਾ ਹੈ ਉਹ ਬਿਆਨ ਵੀ ਹੈ, ਲਿਖਤ ਤੋਂ ਨਿਕਲਿਆ ਨਾ। ਲੇਖ ਦਾ ਮਤਲਬ ਡਾਕਟਰ ਸਾਹਿਬ ਡੀਡਸ ਵੀ ਤੇ ਹੋ ਸਕਦੀ ਹੈ ਨਾ, ਯੋਰ ਐਕਸ਼ਨਸ ਇਨ ਦ ਲਿਵਿੰਗ ਵਰਲਡ। ਲੇਖ ਦਾ ਮਤਲਬ ਤੁਹਾਡੇ ਐਕਸ਼ਨ ਇਸ ਦੁਨੀਆ 'ਚ, ਜੋ ਤੁਸੀਂ ਕੀ ਕਰਦੇ ਪਏ ਹੋ, ਹਾਊ ਯੂ ਆਰ ਬਿਹੇਵਿੰਗ, ਤੁਹਾਡੇ ਐਟੀਟਿਊਡ। ਇੱਥੇ ਜ਼ਿਆਦਾ ਇਹ ਹੈ ਕਿ ਦੁਨੀਆ ਦੇ ਬਾਰੇ 'ਚ ਜੋ ਤੇਰੇ ਵਿਚਾਰ ਨੇ ਜੀ, ਉਹ ਕਾਲੇ ਨਹੀਂ ਹੋਣੇ ਚਾਹੀਦੇ। ਜੇ ਤੂੰ ਵਾਕਿਆ ਹੀ ਤੇਰੀ ਅਕਲ ਜਿਹੜੀ ਹੈ ਉਹ ਬਹੁਤ ਬਾਰੀਕ ਹੈ ਔਰ ਤੂੰ ਸਮਝਦਾਰੀ ਤੇਰੇ ਵਿੱਚ ਗਹਿਰੀ ਹੈ, ਤੇ ਫਿਰ ਤੂੰ ਦੁਨੀਆ ਦੇ ਬਾਰੇ ਵਿੱਚ ਦੁਨੀਆ ਨੂੰ ਡਾਰਕ ਪੋਰਟਰੇ ਨਾ ਕਰ। ਤੇ ਇਸ ਗੱਲ ਨੂੰ ਰੀਅਲਾਈਜ਼ ਕਰਨ ਲਈ ਤੂੰ ਖੁਦ ਆਪਣੇ ਅੰਦਰ ਝਾਂਕ ਕੇ ਵੇਖ। ਡਾਕਟਰ ਸਾਹਿਬ ਆ ਜਿਹੜਾ ਲਤੀਫ ਵਰਡ ਹੈ ਇਹ ਪੰਜਾਬੀ ਦਾ ਵਰਡ ਹੈ ਲਤੀਫ? ਨਹੀਂ, ਇਹ ਫਾਰਸੀ ਦਾ ਲਫ਼ਜ਼ ਹੈ। ਤੇ ਇਹ ਗਿਰੇਬਾਨ? ਇਹ ਤੇ ਲਫ਼ਜ਼ ਤੇ ਗਿਰੇਬਾਨ ਹੈ ਨਾ। ਹਾਂਜੀ, ਇਹ ਆਪਣਾ ਇਹ ਵੀ ਫਾਰਸੀ ਦਾ ਹੀ ਹੈ, ਇਹ ਗਿਰੇਬਾਨ ਹੈ। ਗਿਰੇਬਾਨ ਨਹੀਂ ਹੈਗਾ। ਅੱਛਾ, ਮੇਰੇ ਕੋ ਉੱਥੇ ਗਲਤ ਹੈਗਾ ਫਿਰ। ਚਲੋ ਨਹੀਂ ਡਾਕਟਰ ਸਾਹਿਬ ਲਿਖਿਆ ਪੰਜਾਬੀ 'ਚ ਗਿਰੇਬਾਨ ਲਿਖਿਆ ਪੰਜਾਬੀ ਦੇ ਵਿੱਚ ਬਾਬਾ ਜੀ ਨੇ ਗਿਰੇਬਾਨ ਹੀ ਹੈ, ਲੇਕਿਨ ਮੈਂ ਇਹ ਤੁਹਾਨੂੰ ਕਹਿ ਰਿਹਾ ਕਿ ਇਹ ਅਸਲ ਵਿੱਚ ਉਰਦੂ ਦਾ ਫਾਰਸੀ ਦਾ ਲਫ਼ਜ਼ ਗਿਰੇਬਾਨ ਹੈ। ਹਾਂਜੀ, ਗਿਰੇਬਾਨ ਤੋਂ ਗਿਰੇਬਾਨ ਹੋਇਆ ਹੈ ਪੰਜਾਬੀ 'ਚ ਆ ਕੇ, ਦੋਵੇਂ ਠੀਕ ਨੇ ਆਪਣੀ ਜਗ੍ਹਾ। ਉਹਨੂੰ ਪੰਜਾਬੀਆਈਜ਼ ਕੀਤਾ ਨਾ ਬਾਬੇ ਨੇ। ਤਰ੍ਹਾਂ ਹੋਈ ਗਸ਼ਨਾ ਡਾਕਟਰ ਸਾਹਿਬ, ਇਸ ਤਰ੍ਹਾਂ ਮਸਲਨ ਜ਼ਿੰਮੇਦਾਰ ਲਫ਼ਜ਼ ਆ ਉਹ ਜ਼ਿੰਮੇਵਾਰ ਹੋਈ ਗਸ਼ਨਾ ਪੰਜਾਬੀ ਪਟਵਾਰੀ ਵਿੱਚ। ਜੀ ਜੀ ਡਾਕਟਰ ਸਾਹਿਬ, ਮੈਂ ਕੁਝ ਬੋਲਣਾ ਡਾਕਟਰ ਸਾਹਿਬ? ਜੀ ਬੋਲੋ। ਡਾਕਟਰ ਸਾਹਿਬ ਮੈਂ ਇਹਨੂੰ ਪੜ੍ਹ ਕੇ ਤੇ ਦੋ ਚੀਜ਼ਾਂ ਦੇਣਾ ਚਾਹੁੰਦੀ ਹਾਂ। ਇੱਕ ਤੇ ਸੈਲਫ ਅਕਾਊਂਟੇਬਿਲਿਟੀ ਦਾ ਜਿਹੜਾ ਕਨਸੈਪਟ ਹੈ, ਨੰਬਰ 1। ਨੰਬਰ 2 ਜਿਹੜਾ ਨਾ ਤੁਸੀਂ ਬੀ ਪੋਜ਼ਿਟਿਵ ਇਨ ਲਾਈਫ, ਆਪਟੀਮਿਸਟਿਕ, ਕਿ ਉਹ ਸਾਰੀਆਂ ਬੁਰਾਈਆਂ ਜਿਹੜੇ ਤੁਸੀਂ ਬਾਹਰ ਲੋਕਾਂ 'ਚ ਦੁਨੀਆ 'ਚ ਜਗਤ 'ਚ ਲੱਭਦੇ ਪਏ ਹੋ, ਬੇਸਿਕਲੀ ਉਹ ਤੁਹਾਡੇ ਅੰਦਰ ਦੀ ਬੁਰਾਈ ਹੈ ਜਿਹੜੀ ਕਿ ਬਾਹਰ ਰਿਫਲੈਕਟ ਹੋ ਰਹੀ ਹੈ, ਬਿਕੋਜ਼ ਵੀ ਆਰ ਨਥਿੰਗ ਬਟ ਰਿਫਲੈਕਸ਼ਨ ਆਫ ਆਵਰ ਥਾਟਸ। ਤੇ ਉਹ ਕਹਿ ਰਹੇ ਨੇ ਕਿ ਅਗਰ ਤੇਰੀਆਂ ਥਾਟਸ ਪੋਜ਼ਿਟਿਵ ਹੋਣਗੀਆਂ ਤੇ ਤੈਨੂੰ ਸਾਰਾ ਕੁਝ ਪੋਜ਼ਿਟਿਵ ਲੱਭੇਗਾ, ਤੇ ਅਗਰ ਨੈਗੇਟਿਵ ਹੋਣਗੀਆਂ ਤੇ ਨੈਗੇਟਿਵ ਲੱਭੇਗਾ। ਲਿਹਾਜ਼ਾ ਬਿਹਤਰ ਹੈ ਕਿ ਅਗਰ ਤੂੰ ਸਮਝਣਾ ਹੈ ਕਿ ਤੂੰ ਮੈਚੁਰ ਹੋ ਗਿਆ ਤੇ ਫਿਰ ਤੇਰੇ ਅੰਦਰੋਂ ਕਾਲੇ ਲੇਖ ਨਹੀਂ ਕਰ ਸਕਦੇ। ਲੇਕਿਨ ਅਗਰ ਕਾਲੇ ਲੇਖ ਆ ਰਹੇ ਨੇ ਤੇ ਫਿਰ ਤੂੰ ਅਜੇ ਤੱਕ ਅਕਲ ਲਤੀਫ ਦੀ ਉਹ ਸਟੇਜ ਤੇ ਨਹੀਂ ਪਹੁੰਚਿਆ ਜਿੱਥੇ ਤੈਨੂੰ ਹੋਣਾ ਚਾਹੀਦਾ। ਲਿਹਾਜ਼ਾ ਵਾਂਸ ਯੂ ਆਰ ਪੋਜ਼ਿਟਿਵ ਫਰੋਮ ਇਨਸਾਈਡ, ਤੇ ਉਹਦੇ ਬਾਅਦ ਜਿਹੜੀ ਐਕਸਟਰਨਲਾਈਜ਼ ਜਿਹੜੀ ਯੂਨੀਵਰਸ ਹੈ, ਦੇਖੋ ਨਾ ਗੱਲ ਇਹ ਹੈਗੀ ਹੈ ਕਿ ਜੇ ਤੂੰ ਅਕਲ ਲਤੀਫ, ਜੇ ਤੂੰ ਤੇਰੀ ਵੇਖਣ ਦਾ ਢੰਗ ਬੜਾ ਬਾਰੀਕ ਹੈ, ਬਹੁਤ ਨੀਝ ਨਾਲ ਤੂੰ ਵੇਖਣਾ ਹੈ, ਤੇ ਫਿਰ ਤੂੰ ਕਾਲੇ ਲੇਖ ਯਾਨੀ ਤੂੰ ਜਿਹੜਾ ਸੰਸਾਰ ਹੈ ਉਹਦਾ ਜਿਹੜਾ ਭਲਕ ਹੈ, ਕੱਲ ਹੈ, ਮੁਸਤਕਬਲ ਹੈ, ਉਹਨੂੰ ਤੂੰ ਕਾਲਾ ਨਹੀਂ ਲਿਖ ਸਕਦਾ। ਜੀ
ਕਿਉਂਕਿ ਤੂੰ ਜੇ ਆਪਣੀ ਗਰੀਬਾਨ ਵਿੱਚ ਝਾਂਕੇ ਤੇ ਤੈਨੂੰ ਆਪਣਾ ਵੀ ਤਾਂ ਕੱਲ ਤੂੰ ਕਦੀ ਆਪਣੇ ਆਪ ਨੂੰ ਆਪਣਾ ਜਿਹੜਾ ਕੱਲ ਹੈ ਉਹਨੂੰ ਕੋਈ ਤੂੰ ਕਾਲਾ ਤੇ ਨਹੀਂ ਸਮਝਦਾ ਵਗਰਨਾ ਤੇ ਤੂੰ ਖੁਦਕੁਸ਼ੀ ਕਰ ਲਵੇਂ ਮਰ ਜਾਵੇਂ। डॉक्टर साहब ये दौरा सिर्फ फलसफा है और कुछ भी नहीं है, वेरी वेरी डीप। ਡਾਕਟਰ ਸਾਹਿਬ ਮੈਂ ਇੱਕ ਗੱਲ ਕਰਾਂ ਜੀ ਬਿਲਕੁਲ ਕਰੋ। ਕਿ ਇਹ ਤੇ ਕਹਿ ਰਹੇ ਨੇ ਕਿ ਤੂੰ ਇੰਨਾ ਸਮਝਦਾਰ ਹੈ ਦੁਨੀਆ ਦੇ ਬਾਰੇ ਇਸ ਤਰ੍ਹਾਂ ਨੈਗੇਟਿਵ ਚੀਜ਼ਾਂ ਲਿਖਦਾ, ਪਰ ਜੇ ਲਿਖਣਾ ਤਾਂ ਜੋ ਤੇਰੇ ਆਪਣੇ ਦਿਲ ਦੀ ਗੱਲ ਹੈ ਉਹ ਲਿਖ। ਜਿੱਦਾਂ ਰਾਈਟਰਸ ਲਿਖਦੇ ਨੇ ਆਮ ਤੌਰ ਤੇ ਬਾਕੀ ਸਟੋਰੀਆਂ ਲਿਖਦੇ ਰਹਿੰਦੇ ਨੇ, ਪਰ ਆਪਣੇ ਦਿਲ ਦੀ ਜਿਹੜੀ ਗੱਲ ਹੁੰਦੀ ਆ ਓਰੀਜਨੈਲਿਟੀ ਨਹੀਂ ਲਿਖਦੇ। ਮੇਰਾ ਖਿਆਲ ਹੀ ਮੇ ਬੀ ਸੇਇੰਗ ਦੈਟ। ਮੇਰੇ ਖਿਆਲ 'ਚ ਜਿਹੜੀ ਅਕਲ ਲਤੀਫ ਦੀ ਡੈਫੀਨੇਸ਼ਨ ਬਾਬਾ ਫਰੀਦ ਕਰ ਰਹੇ ਨੇ, ਇੱਕ ਤਰ੍ਹਾਂ ਅਕਲ ਲਤੀਫ ਦੀ ਡੈਫੀਨੇਸ਼ਨ ਵੀ ਕਰ ਰਹੇ ਨੇ ਕਿ ਕਾਲੇ ਲੇਖ ਲਿਖਣ ਵਾਲੇ ਜਿਹੜੇ ਨੇ ਉਹਨਾਂ ਦੀ ਅਕਲ ਲਤੀਫ ਨਹੀਂ ਹੈਗੀ। ਤੁਸੀਂ ਇੰਝ ਸਮਝੋ ਕਿ ਸੰਸਾਰ ਜਿਹੜਾ ਹੈ ਉਹ ਸਦਾ ਤੋਂ ਸੀ ਤੇ ਸਦਾ ਤੱਕ ਰਹਿਣਾ, ਉਹਨੇ ਚੱਲਦੇ ਰਹਿਣਾ। ਤੇ ਜੇ ਤੁਸੀਂ ਸੰਸਾਰ ਦੀ ਇਸ ਸਿਫਤ ਨੂੰ, ਉਹਦੇ ਸਦਾ ਵਰਤ ਹੋਣ ਦੀ ਸਿਫਤ ਨੂੰ ਜੇ ਤੁਸੀਂ ਨਹੀਂ ਮੰਨਦੇ ਬੇਵਕੂਫੀ ਵਿੱਚ, ਤੇ ਫਿਰ ਤੁਸੀਂ ਕਹੋਗੇ ਜੀ ਅੱਜ ਤੋਂ 14ਵੀਂ ਸਦੀ ਦੇ ਵਿੱਚ ਇਹ ਹੋ ਜਾਣਾ ਤੇ 15ਵੀਂ ਸਦੀ ਦੇ ਵਿੱਚ ਇਹ ਹੋ ਜਾਣਾ। ਮੁਸਲਮਾਨਾਂ 'ਚ ਸੀ ਨਾ ਕਿ 14ਵੀਂ ਸਦੀ 'ਚ ਕਿਆਮਤ ਆ ਜਾਣੀ ਹੈ। डॉक्टर साहब कमेंट करा कुछ जी मेरे ख्याल बाबा जी इतने ना एक टेस्ट दे रहे ने क्राइटेरिया कि अगर तू अपने आप को जज करना है कि तू कितना सियाना हो गया, कितनी सुरत तेरे च आ गई है, तो ਉਹਦਾ क्राइटेरिया ਇੱਕੋ ਹੀ ਹੈ। ਉਹ ਹੈਗਾ ਵੇ ਕਿ ਜੇ ਤੂੰ ਹਜੇ ਕਾਲੇ ਲੇਖ ਲਿਖਣੇ ਬੰਦ ਕਰ ਦਿੱਤੇ ਨੇ ਤੇ ਫਿਰ ਤੈਨੂੰ ਅਕਲ ਆ ਗਈ, ਤੇ ਜੇ ਤੂੰ ਹਜੇ ਤੱਕ ਕਾਲੇ ਲੇਖ ਲਿਖੀ ਜਾ ਰਿਹਾ ਹੈ then you need to work as a test criteria for everybody। ਮੈਂ ਇਹਨੂੰ ਇਸ ਤਰ੍ਹਾਂ ਵੀ ਦੇਖਣਾ ਪਿਆ ਵਾ ਕਿ ਉਹਨਾਂ ਨੇ ਇੱਕ ਟੈਸਟ ਸੈੱਟ ਕਰ ਦਿੱਤਾ ਕਿ ਵੀ ਇਹ ਟੈਸਟ ਲਿਟਮਸ ਟੈਸਟ, if this then this, if not then this। ਤੇ ਇਸ ਤਰ੍ਹਾਂ ਵੀ ਮੈਂ ਦੇਖਣਾ ਪਿਆ ਕਿ ਇਹ ਇਟਸ ਅ ਟੈਸਟ ਫॉर एवरीबॉडी, फॉर यू, फॉर मी, फॉर एनीबॉडी ਕਿ ਇਕੱਲੇ ਬਹਿ ਕੇ ਸੋਚੋ ਜੀ ਤੁਹਾਡਾ ਵਿਊ ਪੁਆਇੰਟ ਨੈਗੇਟਿਵ ਹੈ ਪੋਜ਼ਿਟਿਵ ਹੈ ਐਕਸਟਰਨਲ ਵਰਲਡ ਦਾ। ਅਗਰ ਪੋਜ਼ਿਟਿਵ ਹੈ then you should be proud of it because you have attained aql latif। ਮੁਖਤਸਰ मैथमेटिक्स से ਉਹਨੂੰ ਕਹਿੰਦੇ necessary and sufficient condition। ठीक हो गया मैथमेटिक्स भी बाबा जी ने पाता है। तो मैं एक पॉइंट बस लास्ट ऐड करा ਹਾਂਜੀ ਹਾਂਜੀ ਕਿ ਮੈਨੂੰ ਇਹ ਲੱਗਦਾ ਕਿ ਇੱਥੇ ਇਹਨੇ ਬੇਸਿਕਲੀ ਅਟੈਕ ਕੀਤਾ ਜਿਹੜੇ ਲੋਕ ਇੰਟੈਲੈਕਚੁਅਲੀ ਸੁਪੀਰੀਅਰ ਹੁੰਦੇ ਨੇ ਉਹਨਾਂ ਦੀ ਉਸ ਚੀਜ਼ ਨੂੰ ਕਿ ਉਹ ਉਹਦੇ ਤੇ ਬੜੀ ਪ੍ਰਾਈਡ ਲੈਂਦੇ ਨੇ। ਤੇ ਕਾਲੇ ਲਿਖ ਦੀ ਜੋ ਡੈਫੀਨੇਸ਼ਨ ਮੈਨੂੰ ਇੱਥੇ ਸਮਝ ਆਉਂਦੀ ਹੈ ਪਈ, ਉਹ ਕਾਲੇ ਲਿਖ ਨੇ ਦੂਸਰਿਆਂ ਦੇ ਬਾਰੇ ਚ, ਨਾਟ ਦੁਨੀਆ ਦੇ ਬਾਰੇ ਚ ਬਲਕਿ ਦੂਸਰੇ ਇਨਸਾਨਾਂ ਦੇ ਬਾਰੇ ਚ। ਜਸਟ ਬਿਕੋਜ਼ ਤੁਸੀਂ ਇੰਟੈਲੈਕਚੁਅਲੀ ਸੁਪੀਰੀਅਰ ਹੋ ਤੇ ਤੁਸੀਂ ਦੂਸਰੇ ਆਪਣੇ ਆਸ-ਪਾਸ ਵਾਲਿਆਂ ਨੂੰ ਉਹਨਾਂ ਦੇ ਬਾਰੇ ਚ ਇੱਕ ਕਾਲਾ ਵਿਊ ਪੁਆਇੰਟ ਰੱਖਦੇ ਹੋ। ਉਹ ਕਾਲਾ ਲਿਖ ਕੋਈ ਕੁਝ ਵੀ ਹੋ ਸਕਦਾ ਹੈ, ਜਾਂ ਤੁਸੀਂ ਐਰੋਗੈਂਟ ਹੋ, ਤੇ ਉਹਨੂੰ ਚੈੱਕ ਰੱਖਣ ਵਾਸਤੇ ਕਿ ਆਪਣੇ ਗਿਰਵਾਨ ਚ ਪਹਿਲੇ ਵੇਖਣਾ ਹੈ ਆਪਣੀ ਇੰਟੈਲੈਕਟ ਨੂੰ, ਉਹਦੀ ਸੁਪੀਰੀਅਰਿਟੀ ਨੂੰ ਯੂਜ਼ ਕਰਕੇ ਲੋਕਾਂ ਦੇ ਬਾਰੇ ਚ ਕਾਲੀ ਜਾਂ ਡਾਰਕ ਥਾਟਸ ਜਿਹੜੀਆਂ ਨੇ ਉਹਨਾਂ ਨੂੰ ਡਿਸਕਰੇਜ ਕਰਨਾ ਚਾਹੀਦਾ ਹੈ। ਮੈਨੂੰ ਇਹ ਸਮਝ ਆਈ। ਜਾਂ ਇੰਝ ਤੁਸੀਂ ਇਹਨੂੰ ਕਹਿ ਲਓ ਕਿ ਜੇ ਤੇ ਤੇਰੀ ਜਿਹੜੀ ਵਿਜ਼ਡਮ ਹੈ ਅਗਰ ਉਹ ਡਿਵੈਲਪਡ ਹੈ ਤੇ ਫਿਰ ਤੂੰ ਦੂਜਿਆਂ ਦੇ ਬਾਰੇ ਵਿੱਚ ਕਾਲੇ ਲੇਖ ਨਹੀਂ ਲਿਖ ਸਕਦਾ। ਤੇ ਉਹਦੀ ਵਜ੍ਹਾ ਇਹ ਹੈ ਕਿ ਜੇ ਤੂੰ ਆਪਣੇ ਗਰੀਬਾਨ ਵਿੱਚ
ਸਿਰ ਨੀਵਾਂ ਕਰਕੇ ਵੇਖੇਂ ਤੇ ਉਹ ਜੋ ਤੂੰ ਦੂਜਿਆਂ ਦੇ ਬਾਰੇ ਵਿੱਚ ਕਾਲੇ ਲੇਖ ਲਿਖ ਰਿਹਾ ਉਹ ਸਾਰੇ ਤੇਰੇ ਵਿੱਚ ਆ ਗਏ। ਜੀ ਇਸ ਲਈ ਜੇ ਇਹਨੂੰ ਤੇਰੇ ਵਿੱਚ ਤੇਰੇ ਆਪਣੇ ਵਿੱਚ ਹੀ ਉਹ ਸਾਰੇ ਹੈਗੇ ਨੇ ਤੇ ਫਿਰ ਤੂੰ ਦੂਸਰਿਆਂ ਦੇ ਬਾਰੇ ਉਹ ਕਿਵੇਂ ਲਿਖ ਸਕਦਾ ਹੈ? ਡਾਕਟਰ ਸਾਹਿਬ ਤੇ ਇੱਕ ਫਿਰ ਤੂੰ ਅਕਲ ਲਤੀਫ ਨਹੀਂ ਹੋ ਸਕਦਾ। ਇਹਨੂੰ ਡਾਕਟਰ ਆਪਾਂ ਸਾਹਿਬ ਐ ਵੀ ਕਹਿ ਇੱਥੇ ਸਕਦੇ ਸਰ ਕਿ ਡਾਕਟਰ ਬਾਬਾ ਜੀ ਇਹ ਕਹਿ ਰਹੇ ਨੇ ਕਿ ਜੇ ਤੁਸੀਂ ਇਹ ਨੈਗੇਟਿਵ ਤਬਸਰਾ ਵਗੈਰਾ ਇੱਥੇ ਫਸੇ ਹੋਏ ਹੋ ਤਾਂ ਅਗਲੀ ਕੰਡੀਸ਼ਨ 'ਚ ਜਾਓ, ਅਗਲੇ ਲੈਵਲ ਤੇ ਜਾਓ। ਇਹ ਡਾਕਟਰ ਸਾਹਿਬ ਜਿਹੜਾ ਰੈਨੇ ਡਿਕਾਰਡ ਨੇ ਕਿਹਾ ਸੀ ਆਈ ਥਿੰਕ देयरफॉर आई एम, ਕੁਝ ਇਹੋ ਜਿਹੀ ਗੱਲ ਹੋ ਰਹੀ ਮੈਨੂੰ ਲੱਗਦਾ। ਖੈਰ ਉਹ ਡਿਕਾਰਟ ਵਾਲੀ ਤੇ ਫੇਰ ਕਦੀ ਗੱਲ ਕਰਾਂਗੇ। ਬੀਬਾ ਜੀ ਕਿੱਥੇ ਗਏ ਠੀਕ ਹੈ ਨੇ? ਤੁਸੀਂ ਜੋ ਹੋ ਗਏ ਹੋ ਸੋਚਦੇ ਹੋ ਤੁਸੀਂ ਉਹੀ ਹੁੰਦੇ ਹੋ। ਹਾਂਜੀ ਮੈਂ ਇੱਥੇ ਹੀ ਹਾਂ ਜੀ ਸਰ, ਠੀਕ ਹੈ, ਸੁਣਦੀ ਪਈ ਤੁਹਾਡੀਆਂ ਗੱਲਾਂ। ਤੇ ਕੀ ਗੱਲ ਤੁਸੀਂ ਆਪਣਾ ਸਜਦੇ ਵਿੱਚ ਪਏ ਹੋ? ਨਹੀਂ ਨਹੀਂ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਰਹੀ ਹਾਂ। ਅੱਛਾ डॉक्टर साहब पढ़ना आगे? हाँ जी मैं पढ़ा? जी हाँ जी, नंबर 7 पढ़ना है सी। जो तै मारन मुकियां, जो तै मारन मुकियां, तिन्हा ना मारी गुम, घर जाइए ना दे चुम। अपने घर जाइए पैर तिना दे चुम। सर मैं पढ़ हेलो देना। हाँ जी। जो तै मारन मुकियां तिना ना मारे घुम, अपनेड़े कर जाइए पैर तिना दे चुम। हाँ जी कोई और? जी मैं पढ़नी है सर। जो तै मारन मुखियां तिन्हा ना मारी गुम, आपे कर जाइए पैर तिन्हा दे चुम। मैं पढ़ दिनी है जी। जो तै मारण मुखियां तिना न मारे घुम, आपनड़े घर जाइए पैर तिना दे चुम। हाँ जी अगे मैं पढ़ देना। जो तै मारन मुखियां तिना न मारे घुम, आपनड़े घर जाइए पैर तिना दे चुम। हाँ जी, जो तै मारन मुखियां तिना न मारे घुम, अपने घर जाइए पैर तिना दे चुम। हाँ जी। जो तै मारन मुकियां तिना न मारी घुम, अपने अपने घर जाइए पैर तिना दे चुम। जो तेनू मुक्कियां मारदे ने, मुक्की ते तुहानू पता हुंदा ना की हुंदा है, मुक्की मारना। जो तै मारन मुक्कियां तिना ना मारी घुम, ते तू पलटा खा के उन्हां नू मारी ना, मतलब तू उन्हां दे लैवल ते ना आ जावीं। अपने घर जाइए, बल्कि उस दी बजाए उन्हां दे पैर चुम के अपने घर चले जाइए। जो तै मारन मुक्कियां तिना ना मारी घुम, अपने घर जाइए पैर तिना दे चुम। मतलब ये है कि जो तुहाडे नाल बुरा करदा है उन्हां दे नाल बुरा ना उन्हां दे नाल बुरा ना करो, क्योंकि तुसी भी फिर उन्हां वगैरे हो जाओगे। ते उसदा जिहड़ा बेहतरीन तरीका है कि उन्हां दे पैर चुम के अपने घर नूं चले जाओ। मतलब ये है कि तुहाडे पैर चुमण दे नाल उन्हां दे विच जिहड़ी भैड़ी खसरत है ਉਹ ਉਹਨੂੰ ਸੱਟ ਵੱਜੇਗੀ।
हाँ जी, ਸਰ ਇਹ ਜਿਹੜਾ ਅੰਗਰੇਜ਼ੀ ਚ ਕਹਿੰਦੇ ਨੇ ਆਈ ਫॉर ਐਨ ਆਈ ਦਾ ਪ੍ਰਿੰਸੀਪਲ, ਇਹ ਉਹਦੇ ਬਿਲਕੁਲ उल्टा है। ਆਪੋਜ਼ਿਟ हाँ जी, ਜੀ ਜੀ बिल्कुल ਇਹ ਉਹਦੇ ਬਿਲਕੁਲ ਉਲਟ ਹੈ। ਇਹ Sir- ਹੈ ਕਿ ਇਹ ਉਹ ਹੈ ਕਿ ਜੇ ਤੁਹਾਨੂੰ ਆਪਣਾ ਤੁਹਾਡੇ ਕੋਈ ਮਾਰੇ, ਤੁਹਾਡੇ ਚਪੇੜ ਮਾਰੇ, ਤੇ ਤੁਸੀਂ ਮੂੰਹ ਦਾ ਦੂਜਾ ਪਾਸਾ ਉਹਦੀ ਵੱਲ ਕਰ। ਜੀ ਸਰ ਕ੍ਰਿਸਚੀਅਨਿਟੀ 'ਚ ਇਹੋ ਜਿਹੇ ਬੜੇ ਪ੍ਰਸੈਪਟਸ ਹੈਗੇ ਨੇ। ਆਹੋ, ਲੇਕਿਨ ਇੱਥੇ ਉਹ ਕਹਿ ਰਹੇ ਨੇ ਕਿ ਇਹ ਵੀ ਨਹੀਂ ਕਹਿ ਰਹੇ ਕਿ ਦੂਜਾ ਪਾਸਾ ਅੱਗੇ ਕਰ ਦਿਓ, ਲੇਕਿਨ ਇਹ ਕਹਿ ਰਹੇ ਨੇ ਕਿ ਤੂੰ ਉਹ ਨਾ ਕਰੀ ਜੋ ਉਹ ਕਰ ਰਹੇ ਨੇ। ਜੇ ਤੈਂ ਮਾਰਨ ਜੇ ਉਹ ਤੈਨੂੰ ਮੁੱਕੀਆਂ ਮਾਰ ਰਹੇ ਨੇ ਤੇ ਤੂੰ ਘੁੰਮ ਕੇ ਉਹਨਾਂ ਨੂੰ ਮੁੱਕੀ ਨਾ ਮਾਰ, ਕਿਉਂਕਿ ਫੇਰ ਜੇ ਉਹ ਕਰੇਗਾ ਤੂੰ ਤੇ ਤੂੰ ਉਹਨਾਂ ਦੇ ਹੀ ਲੈਵਲ ਤੇ ਚਲੇ ਜਾਏਗਾ, ਤੇ ਤੇਰਾ ਬੁਢਾਪਾ ਇਹ ਹੈ, ਵਡਪਣਾ ਇਹ ਹੈ ਕਿ ਤੂੰ ਉਹਨਾਂ ਦੇ ਪੈਰ ਚੁੰਮ ਕੇ ਘਰ ਚਲ ਜਾ। ਮੈਂ ਡਾਕਟਰ ਸਾਹਿਬ ਇਸ ਤਰ੍ਹਾਂ ਥੋੜਾ ਸੋਚ ਰਿਹਾ ਸੀ ਕਿ ਜੋ ਤੈਨੂੰ ਮੁੱਕੀਆਂ ਮਾਰਦੇ ਨੇ ਔਰ ਤੂੰ ਉਸੇ ਵੇਲੇ ਘੁੰਮ ਕੇ ਉਹਨਾਂ ਨੂੰ ਦੁਬਾਰਾ ਮਾਰਦਾ, ਆਪਣੇ ਘਰ ਜਾਈਏ, ਮਤਲਬ ਕਿ ਥਿੰਕ ਅਬਾਊਟ ਇਟ, ਗੁੱਸਾ ਠੰਡਾ ਹੋਣ ਦੇ, ਆਪਣੇ ਘਰ ਜਾਈਏ ਮਤਲਬ ਅੰਦਰ ਸੋਚ ਪਹਿਲਾਂ, ਦੈਨ ਪੈਰ ਤਿਨਾਂ ਦੇ ਚੁੰਮ। ਮਤਲਬ ਇਹ ਹੈ ਕਿ ਜੇ ਕੋਈ ਤੁਹਾਡੇ ਨਾਲ ਕ੍ਰੋਧ ਕਰਦਾ ਹੈ ਤੇ ਉਹਦਾ ਜਵਾਬ ਕ੍ਰੋਧ ਵਿੱਚ ਨਾ ਦਿਓ, ਕਿਉਂਕਿ ਕ੍ਰੋਧ ਦਾ ਜਵਾਬ ਕ੍ਰੋਧ ਨਾਲ ਦੇਣ ਦੇ ਵਿੱਚ ਕ੍ਰੋਧ ਹੋਰ ਵਧੇਗਾ। ਡਾਕਟਰ ਸਾਹਿਬ ਇਹ ਕਹਿਣਾ ਤੇ ਬੜਾ ਆਸਾਨ ਆ, ਪਰ ਕਰਨਾ ਬੜਾ ਮੁਸ਼ਕਿਲ ਆ। ਇਹ ਤੇ ਇਨਸਾਨੀ ਗੱਲ ਤੁਹਾਡੀ ਸਹੀ ਹੈ, ਤਾਂਜੇ ਤੇ ਅਸੀਂ ਸਾਰੇ ਬਾਬਾ ਫਰੀਦ ਨਹੀਂ ਨਾ ਹੈਗੇ। ਇਹ ਪਾਕਿਸਤਾਨ ਨੇ ਇੱਕ ਪਤਾ ਨਹੀਂ ਡਰਾਮਾ ਰਾਈਟਰ ਹੈ, ਪਤਾ ਨਹੀਂ ਉਹਨਾਂ ਦੀ ਗੱਲ ਮਿਕੀ ਵਾਪਸ ਯਾਦ ਆ ਗਈ, ਯੂਨਸ ਜਾਵੇਦ, ਉਹਨਾਂ ਕहीं लिखा सा आया, मैं कहीं सुनिया कि छोटा अपना छोटाई नहीं छोड़ता तो बड़ा अपनी बड़ाई क्यों छोड़े। ਆਹੋ, ਯੂਨਸ ਜਾਵੇਦ ਦਾ ਤੁਸੀਂ ਨਾਂ ਲਿਆ ਨਾ, ਅੰਧੇਰਾ ਉਜਾਲਾ ਵਾਲੇ, ਤੇ ਉਹ ਮੈਨੂੰ ਉਹਦੀ ਪੂਰੀ ਸ਼ਕਲ ਜਿਹੜੀ ਹੈ ਨਾ 70s ਜੋ ਸੀ ਉਹ ਪੂਰੀ ਯਾਦ ਆ ਗਈ ਹੈ। ਪਤਲਾ ਜਿਹਾ ਬੰਦਾ ਸੀ। ਅਸਲ 'ਚ ਉਦੋਂ ਇਹ ਵੀ ਇੱਕ ਬੜਾ ਬਲੈਸਿੰਗ ਸੀ ਕਿ ਸਾਰੇ ਜਿਹੜੇ ਰਾਈਟਰ ਸਨ ਲਾਹੌਰ ਦੇ, ਉਹ ਸਾਰੇ ਸ਼ਾਮ ਨੂੰ ਪਾਰਕ ਹਾਊਸ ਵਿੱਚ ਜਮ੍ਹਾਂ ਹੋ ਜਾਂਦੇ ਸਨ, ਤੇ ਤਕਰੀਬਨ ਹਰ ਰਾਈਟਰ ਹੀ ਇੱਕ ਦੂਜੇ ਨੂੰ ਜਾਣਦਾ ਸੀ। ਵੱਡੀ ਉਹਨਾਂ 'ਚ ਮਹਿਫਲ ਜਿਹੜੀ ਹੈ ਉਹ ਇੰਤਜ਼ਾਰ ਹੁਸੈਨ ਦੀ ਹੁੰਦੀ ਸੀ। ਸਹੀ ਗੱਲ। ਪਰ ਮਤਲਬ ਤੇ ਉਹੀ ਹੋਇਆ ਨਾ ਕਿ ਤੁਸਾਂ ਆਪਣੀ ਖਸਲਤ ਨਾ ਛੋੜੋ, ਜਿਹੜੀ ਤੁਸਾਂ ਦੀ ਖਸਲਤ ਹੀ ਉਹ ਤੁਸਾਂ ਰੱਖੋ, ਤੇ ਜਿਹੜੀ ਜਿਸਨੀ ਖਸਲਤ ਛੋਟੇ ਦੀ ਖਸਲਤ ਹੀ ਉਹ ਛੋਟਾ ਕਰਸੀ। ਠੀਕ। ਡਾਕਟਰ ਸਾਹਿਬ ਮੈਂ ਮੁਖਤਸਰ ਕੁਇਕਲੀ ਕਮੈਂਟ ਕਰਾਂ ਜੀ। ਮੈਂ ਕਿਹਾ ਬਾਬਾ ਜੀ ਜਿਹੜੀਆਂ ਸਾਡੀਆਂ ਇੰਪਲਸਿਵ ਜਾਂ ਜਬਿਲਤ ਵਾਲੀਆਂ ਫੀਲਿੰਗਸ ਨੇ, ਲਵ, ਹੇਟ, ਰਿਵੈਂਜ, ਇਹ ਉਹਨਾਂ ਨੂੰ ਚੋਟ ਕਰਦੇ ਪਏ ਨੇ, ਔਰ ਉਹ ਜਾਣਦੇ ਨੇ ਕਿ ਇਹ ਚੁੱਕੇ we are born with this impulsive inherited, yeah, we are born with these emotions, natural emotions, ਤੇ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਨਾ ਬੜੀ ਟ੍ਰੇਨਿੰਗ ਚਾਹੀਦੀ ਹੈ। ਮਤਲਬ ਰਿਵੈਂਜਫੁਲ ਫੀਲਿੰਗ ਹੋ ਗਈ, ਹੇਟਰਡ ਹੋ ਗਿਆ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੈਗੇਟਿਵ ਇਮੋਸ਼ਨਸ ਨੇ ਇਨਸਾਨ ਦੇ ਵਿੱਚ, ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ, ਬੜਾ ਮੈਡੀਟੇਸ਼ਨ, ਬੜਾ ਕੁਝ ਕਰਨਾ ਪੈਂਦਾ ਹੈ। ਚਿੱਲੇ ਲੋਕ ਕੱਟੇ ਸੂਫੀਆਂ ਨੇ, ਮਿਹਨਤਾਂ ਕੀਤੀਆਂ, ਸਾਰੀ ਸਾਰੀ ਰਾਤ ਇਬਾਦਤਾਂ ਕੀਤੀਆਂ, whatever means they adopted to overcome these negative emotions that we are born with। Okay, ਇਹ ਪੁਆਇੰਟ ਆਊਟ ਕਰ ਰਹੇ ਨੇ ਕਿ ਬਈ ਇਹ ਹੋਏਗਾ, ਤੇਰੇ 'ਚ ਫੀਲਿੰਗ ਆਏਗੀ, ਇਟਸ ਨੈਚੁਰਲ, ਬਟ ਯੂ ਹੈਵ ਟੂ ਟ੍ਰੇਨ yourself to forgive and forget and move on। ਅਗਰ ਤੂੰ ਇਹਦੇ 'ਚ ਫਸ ਜਾਏਗਾ ਤੇ ਫਿਰ ਤੂੰ ਪਿਛਲੇ ਦੋਹੇ 'ਚ ਚਲਾ ਜਾਏਗਾ, ਤੂੰ ਕਾਲੇ ਲਿਖਲੇ ਲਿਖਣਾ ਸ਼ੁਰੂ ਕਰ ਦੇਗਾ। But you have to train yourself, it's not easy, like Kishwar ji said, we all know that ਕਿ ਅਸੀਂ ਬਾਜ਼ ਦਫਾ ਗੁੱਸੇ ਦੇ ਵਿੱਚ ਰਿਵੈਂਜਫੁਲ ਹੋ ਕੇ
ਅਸੀਂ ਅਗਰ ਘੁਸੁੰਨ ਨਹੀਂ ਮਾਰਦੇ ਤਾਂ ਅਸੀਂ ਕੋਈ ਨਾ ਕੋਈ ਗੱਲ ਲਾ ਕੇ ਕਰ ਦੇਣਾ ਇਨ ਰਿਸਪੌਂਸ ਟੂ ਸਮਬਡੀ ਰਿਸਪੌਂਸ, ਤਾਂ ਕਿ ਸਾਡੇ ਜਿਹੜੀ ਰਿਵੈਂਜਫੁਲ ਫੀਲਿੰਗ ਹੈ ਉਹ ਠੰਡੀ ਪੈ ਜਾਏ ਤੇ ਅਸੀਂ ਕਹੀਏ ਲੈ ਅਸੀਂ ਮੂੰਹ ਤੋੜ ਜਵਾਬ ਦਿੱਤਾ। ਲੇਕਿਨ ਬਾਬਾ ਜੀ ਕਹਿ ਰਹੇ ਨੇ ਕਿ ਤੁਹਾਨੂੰ ਇਹਦੇ ਤੇ ਕੰਮ ਕਰਨਾ ਪਏਗਾ। ਯੂ ਆਰ ਨਾਟ ਗੋਇੰਗ ਟੂ ਅਚੀਵ ਦਿਸ restraint on your negative emotions in one night, ਤੇ you have to work on it. I think ਇਹਦੇ ਵਿੱਚੋਂ ਕਹਿ ਰਹੇ ਨੇ ਕਿ you have to work on it, ਐ ਸਮਝ ਲੱਗੀ ਮੈਨੂੰ। ਇੱਕ ਤੇ ਇਹ ਕਹਿ ਹੀ ਰਹੇ ਨੇ ਕਿ ਟਿਟ ਫॉर ਟੈਟ ਜਾਂ ਇੰਸਟਿੰਕਟਿਵਲੀ ਰਿਸਪੌਂਸ ਨਹੀਂ ਕਰਨਾ। ਦੂਜਾ ਅਗਲਾ ਇੱਕ ਆਈਡੀਅਲ ਕੰਡੀਸ਼ਨ ਵੀ ਕਹਿ ਰਹੇ ਨੇ ਕਿ ਪੈਰ ਤਿੰਨਾਂ ਦੇ ਚੁੰਮ, ਰਾਦਰ ਬੀ ਹਾਂ ਥੈਂਕਫੁਲ। ਬਿਲਕੁਲ ਬਿਲਕੁਲ ਹੀ ਮਾਰ ਲਓ ਆਪਣੀ ਈਗੋ, ਉਸ ਤੋਂ ਵੀ ਅਗਲੀ ਗੱਲ। ਬਿਲਕੁਲ ਹਾਂਜੀ, ਬਿਲਕੁਲ। forgive and forget ਨਾ, ਤੁਸੀਂ forgive and ਨਹੀਂ forget, ਨਹੀਂ move ਨਹੀਂ, on। ਉਹ ਆਪਣਾ ਉਹ ਸਹੀ ਕਹਿ ਰਹੇ ਨੇ ਕਿ ਸਿਰਫ ਇੰਨਾ ਹੀ ਨਹੀਂ ਹੈ ਬਲਕਿ ਉਹਨਾਂ ਦੇ ਪੈਰ ਚੁੰਮ ਲਓ। ਤਾਂ ਕਿ ਉਹਨੂੰ ਸਬਕ ਮਿਲੇ ਕਿ ਮੈਂ ਕੀਤਾ ਕੀ ਤੇ ਮੇਰੇ ਨਾਲ ਹੋਇਆ ਕੀ। ਹਾਂਜੀ ਬਿਲਕੁਲ ਚਲੋ ਠੀਕ, ਜੀ, ਵੈਰੀ ਗੁੱਡ। ਅਗਲਾ ਪੜੋ। ਕਿੰਨੇ ਪੜਨਾ? ਜੇ ਉਹ ਤੋਂ ਪੜਨਾ ਚਾਹੁੰਦੇ ਪੜ੍ਹ ਲਈਏ, ਬੋਲਾ ਮੈਂ ਪੜ੍ਹ ਲਵਾਂ। ਈਸ਼ਵਰ ਜੀ ਤੁਸੀਂ ਪੜੋ। ਜੀ ਡਾਕਟਰ ਸਾਹਿਬ, ਜਾਂ ਤੂੰ ਕਠਨ ਵੇਲ ਤਾਂ ਤੂੰ ਰੱਤਾ ਦੂਨੀ ਸਿਉ ਮਰ ਸਵਾਈ ਨੈਣਾ ਜਾਂ ਭਰਿਆ ਤਾਂ ਲਦਿਆ। ਸਰ ਮੈਂ ਪੜ੍ਹ ਦਿੰਦਾ। ਜੀ। ਜਾਂ ਤੋਂ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਉ ਮਰਨ ਸਵਾਈ ਨਾਈ ਜਾਂ ਭਰਿਆ ਤਾਂ ਲੱਦਿਆ। ਵਾਹ। ਮੈਂ ਪੜ੍ਹਾਂ ਡਾਕਟਰ। ਜਾਂ ਤੂੰ ਖਟਨ ਵੇਲ ਤਾਂ, ਜਾਂ ਤੂੰ ਖਟਨ ਵੇਲ ਤਾਂ ਤੂੰ ਰੱਤਾ ਦੂਨੀ ਸਿਉ ਸਵਾਈ ਨੈ। ਡਾਕਟਰ ਸਾਹਿਬ ਨੀ ਹੋਏ ਕਿ ਨੈ? ਨੇ ਮਰਗ ਸਵਾਈ ਨੇ ਜਾਂ ਭਰਿਆ ਤਾਂ ਲੱਦਿਆ। ਮੈਂ ਪੜ੍ਹ ਦਿੰਦੀ ਆ ਜੀ। ਜੀ। ਜਾਂ ਤੋ ਖੱਟਣ ਵੇਲ ਤਾਂ ਤੋ ਰਤਾ ਦੂਣੀ ਸਿਓ ਮਰਗ ਸਵਾਈ ਨੇ ਜਾਂ ਭਰਿਆ ਤਾਂ ਲੱਦਿਆ। ਹਾਂਜੀ ਮੈਂ ਪੜ੍ਹ ਦਿੰਦਾ ਜੀ। ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਹਾਂਜੀ ਹੋਰ ਤਾਂ ਕੋਈ ਨਹੀਂ ਰਹਿ ਗਿਆ ਸਾਰਾ। जी सर, मैं बड़ा मुश्किल है, मैं कोशिश करनी है। जा तू कठन वेल तांतु रत्ता दुनी सियो मरक सवाई नहीं जा परया ता लदया। ਜਾਂ ਤੂੰ ਖੱਟਣ ਵੇਲ ਤਾਂ, ਜਦੋਂ ਤੇਰੇ ਖਾਣ ਦਾ ਵੇਲਾ ਸੀ, ਜਿਸ ਵੇਲੇ ਤੇਰੇ ਖਾਣ ਦਾ ਵੇਲਾ ਸੀ, ਜਾਂ ਤੂੰ ਖੱਟਣ ਵੇਲ ਮਤਲਬ ਖਾਣ ਦਾ ਵਕਤ। ਵੇਲ ਜਿਹੜਾ ਉਹ ਜਿਵੇਂ ਵੇਲਾ ਹੁੰਦਾ ਹੈ। ਜਾਂ ਤੂੰ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ, ਤੇ ਤੂੰ ਦੁਨੀਆ ਦੇ ਜਿਹੜੇ ਕੰਮ ਨੇ, ਕਿ ਦੁਨੀਆ ਦੇ ਨਾਲ ਜਿਹੜਾ ਹੈ ਉਹ ਬਹੁਤ ਹੀ ਤੂੰ ਰੁੱਝ ਗਿਆ ਸਾਂ, ਮਸਰੂਫ ਹੋ ਗਿਆ ਸਾਂ। ਮਰਗ ਸਵਾਈ ਨੇ, ਮਰਗ ਜਿਹੜੀ ਹੈ ਉਹ ਜਦੋਂ ਪੱਕੀ ਮੌਤ ਦੇ ਨਾਲ ਜਦੋਂ ਪੱਕੀ ਮੁਹੱਬਤ ਹੋ ਗਈ ਤੇਰੀ, ਜਾਂ ਭਰਿਆ ਤਾਂ ਲੱਦਿਆ। ਫੇਰ ਜਦੋਂ ਤੂੰ ਭਰਿਆ ਆਪਣੇ ਆਪ ਨੂੰ ਤੇ ਫੇਰ ਤੂੰ ਲੱਦ ਗਿਆ। ਮਤਲਬ ਫੇਰ ਜਿਹੜੀ ਹੈ ਉਹ ਮੌਤ ਦੇ ਨਾਲ ਤੇਰੀ ਮੁਹੱਬਤ ਹੋ ਗਈ। ਜਾਂ ਤੂੰ ਖੱਟਣ ਵੇਲ ਤਾਂ, ਜੇ ਤੂੰ ਜਿਹੜਾ ਤੇਰੇ ਖਾਣ ਦਾ ਵੇਲਾ ਸੀ, ਉਸ ਵੇਲੇ ਤੂੰ ਦੁਨੀਆ ਦੇ ਨਾਲ ਰੁੱਝਿਆ ਰਿਹਾ, ਤੂੰ ਮਤਲਬ ਖਾਧਾ ਨਹੀਂ,
ਤੇ ਜਦੋਂ ਤੇਰੀ ਮੌਤ ਦੇ ਨਾਲ ਜਿਹੜੀ ਹੈ ਉਹ ਲੜ ਲੱਗ ਗਿਆ ਤੇ ਫਿਰ ਤੂੰ ਆਪਣੇ ਆਪ ਨੂੰ ਭਰ ਕੇ ਲੱਦਿਆ ਦਾ ਮਤਲਬ ਗੁਜ਼ਰ ਗਿਆ। ਫਿਰ ਤੂੰ ਆਪਣੇ ਆਪ ਤੋਂ ਗੁਜ਼ਰ ਗਿਆ, ਚਲਾ ਗਿਆ, ਮਰ ਗਿਆ। ਇਹ ਆਏ ਦੇ ਮੈਨੇ। ਸਰ ਖੱਟਣ ਵੇਲ ਦਾ ਮੀਨਿੰਗ ਕਮਾਈ ਕਰਨਾ ਨਹੀਂ ਹੁੰਦਾ? ਨਹੀਂ, ਖੱਟਣ ਵੇਲ ਦਾ ਮਤਲਬ ਹੈ ਖਾਣ ਦਾ ਵਕਤ। ਇਹ ਡਾਕਟਰ ਸਾਹਿਬ ਇੱਕ ਸਾਡੇ ਕੋਲ ਵੀ ਇੱਥੇ ਲਿਖਿਆ ਹੈ ਖੱਟਣ ਦਾ ਮਤਲਬ ਕਿ ਖੱਟਣਾ, ਜਿਵੇਂ ਕੀ ਖਟਿਆ, ਕੀ ਕਮਾਇਆ, ਕੀ ਤੋਂ ਤੇਰੀ ਕਮਾਈ ਕੀ ਸੀ। ਕਿਆ अपना रोग तो वैसे लिखा है खटन वेल कमाने का वक्त। हाँ, ये खटना तुसी सही कह हाँ, तुसी हाँ सही कि कह जिवें रहे कहना हो। हाँ कि खटना हाँ, वटना ਜਾਂ ਤੂੰ खटिया की ਖੱਟਣ तू ਵੇਲ, ਹਾਂ, ਜਦੋਂ ਤੇਰਾ ਖੱਟੀ ਕਰਨ ਦਾ ਵੇਲਾ ਸੀ कमाई करन दा ਤੇ ਤੂੰ ਦੁਨੀਆ ਦੇ ਕੰਮਾਂ ਨਾਲ ਚ ਮਸਰੂਫ ਹੈ। ਰੁੱਝਿਆ ਜਾ। ਹਾਂ, ਸਹੀ ਗੱਲ ਹੈ ਤੁਹਾਡੀ। ठीक ठीक। ये डॉक्टर साहब ये दोहा पढ़ के लगता है कि ये पंजाबी नहीं साढ़े हत्थे हैं? ये पढ़ के लगता है ये पंजाबी हो जड़ी कदी पढ़ी नहीं मैं। इसी लिए तो पढ़ रहे हो। अच्छा डॉक्टर साहब एक जस्ट स्ट्रक्चरल क्वेश्चन है कि पहला दोहा देखा जिहदे च वजन नहीं हैगा काफिया रदी जिद्दां स्यों ते लद्दिया, कदी तुसीं ऐ ते सोचा कोई कमेंट कदी होया तुहाडे ज़हन च? ਹਾਂ, ਇਹ ਮੁਖਤਲਿਫ ਤਰ੍ਹਾਂ ਦਾ ਦੋਇਆ ਹੈ। ਇਹਦੇ ਵਿੱਚ ਕਾਫੀਆ ਨਹੀਂ ਹੈਗਾ। ਡਾਕਟਰ ਸਾਹਿਬ ਮਿਸਰੇ ਚ ਦੋ ਕਾਫੀਏ ਨਾ, ਜਾਂ ਤੂੰ ਖੱਟਣ ਵੇਲ ਤਾਂ ਤੂੰ ਰੱਤਾ ਦੂਈ ਸਿਓ, ਉਹ ਮਿਸਰੇ ਚ ਆਪਸ ਵਿੱਚ ਰਿਦਮ ਆ ਇੱਕ। ਹਾਂ, ਉਹ ਤੇ ਹੈ। नहीं काफिया मतलब दी गल हो रही ना ते ਨਹੀਂ ਤਾਂ ਤੇ ਜਾਂ ਨਾ ਬਹਰਹਾਲ ਡਾਕਟਰ ਸਾਹਿਬ ਇਹ ਜਿਹੜੀ ਲਫ਼ਜ਼ ਆ ਭਰਿਆ, ਇਹ ਜਿਸ ਤਰ੍ਹਾਂ ਗਾਗਰ ਭਰਨੇ ਉਹ ਵਾਲਾ ਭਰਿਆ ਆ। ਬਿਲਕੁਲ ਬਿਲਕੁਲ। ਜਾਂ ਭਰਿਆ ਤਾਂ ਲੱਦਿਆ, ਮਤਲਬ ਤੁਸਾਂ ਗਾਗਰ ਭਰੀ ਕੀਤੀ ਜਿਸ ਤਰ੍ਹਾਂ ਤੇ ਫਿਰ ਲੱਦੀ ਤੁਸਾਂ ਟੁਰ ਗਏ ਹੋ, ਚਲੇ ਟੁਰ ਪਏ ਹੋ। ਹਾਂ, ਬਿਲਕੁਲ ਬਿਲਕੁਲ। ਜਦੋਂ ਤੁਸੀਂ ਘਾਗਰ ਭਰ ਲਈ ਤੇ ਫਿਰ ਤੁਸੀਂ ਚਲੇ ਗਏ, ਫਿਰ ਤੁਸੀਂ ਲੱਦ ਗਏ। ਮਤਲਬ ਮਰਗ ਸਵਾਈ ਨੇ, ਮਤਲਬ ਤੁਸਾਂ ਨੀ ਮਰਗ ਨਾਲ ਅੱਖੀਆਂ ਲੜੀਆਂ ਤੇ ਤੁਸਾਂ ਗਾਗਰ ਭਰੀ ਤੇ ਟੁਰ ਪਏ ਹੋ ਬਸ। ਹਾਂਜੀ, ਬਿਲकुल ਬਿਲकुल। ਸਰ ਕਿਸ ਚੀਜ਼ ਨਾਲ ਭਰ ਗਿਆ, ਮਤਲਬ ਕੀ ਰੈਫਰ ਕਰ ਰਹੇ? ये तो फिगर आउट करिए ना सारे वारी वारी। ਮਤਲਬ ਪਹਿਲੇ ਮਿਸਰੀ ਦੇਖੋ ਨਾ, ਖੱਟਣ ਵੇਲਾ ਸੀ ਨਾ। ਹਾਂਜੀ। ਤੇ ਖੱਟਣ ਵੇਲੇ ਤੇ ਤੂੰ ਦੁਨੀਆ ਦੇ ਨਾਲ ਰੁੱਝਿਆ ਰਿਹਾ ਨਾ ਖੱਟਣ ਲਈ, ਤੇ ਜਦੋਂ ਖੱਟ ਕੇ ਤੂੰ ਭਰ ਗਿਆ, ਪੁਰ ਹੋ ਗਿਆ ਤੂੰ, ਠੀਕ, ਫਿਰ ਤੂੰ ਲੱਦ ਗਿਆ। डॉक्टर साहब मैं कोशिश करा डॉक्टर साहब कोई कमेंट की। ਹਾਂਜੀ। मतलब तो बाबा जी कह रहे हैं कि भाई यू हैड लिमिटेड टाइम ते को बड़ा मुख्तसर जिहा थोड़ा जिहा टाइम सी जे तू अपने आप नू चलाना सी और इस दुनिया नाल कनेक्ट करना सी और अपने आप नू कॉन्शियसनेस देनी सी कि तू कौन ते तेरा की रिलेशनशिप है अपने आप नाल ते नेचर नाल ते इस कायनात दे नाल। लेकिन तू बजाय उस रस्ते ते चलन दे तू अपना टाइम ज़ाया करदा रहा ਜਿਹੜੇ ਟੈਂਪਰੇਰੀ ਪਲੇਜ਼ਰਸ ਨੇ ਲਾਈਫ ਦੇ, ਤੇ ਤੂੰ ਜਿਹੜੀ ਅਰਨਿੰਗ ਸੀ, ਕਮਾਈ ਸੀ, ਤੇਰਾ ਜਿਹੜਾ ਕੰਮ ਸੀ ਮੇਨ, ਉਹ ਤੂੰ ਨਹੀਂ ਕੀਤਾ। ਲੇਕਿਨ ਤੂੰ ਚੁੱਕੇ ਭੁੱਲ ਗਿਆ ਐਸਾ ਮੌਤ ਹੋਣੀ ਹੈ। ਲੇਕਿਨ ਜੋ ਹੀ ਮੌਤ ਦਾ ਟਾਈਮ ਆਇਆ ਤੇ ਜੋ ਕੁਛ ਤੂੰ ਕਮਾ ਚੁੱਕਿਆ ਸੈਂ, ਜੋ ਕੁਛ ਤੂੰ ਭਰ ਚੁੱਕਿਆ ਸੈਂ ਆਪਣੇ ਘੜੇ 'ਚ, ਜਾਂ ਆਪਣੇ ਜਿਹੜੇ ਡੀਡਸ ਹਨ ਤੇਰੇ, ਜੋ ਤੂੰ ਭਰ ਚੁੱਕਿਆ ਸੈਂ, ਜੋ ਕੁਛ ਤੂੰ ਕਰ ਚੁੱਕਿਆ ਸੈਂ, ਉਹਦੇ ਕੰਸੀਕੁਐਂਸਿਸ ਦਾ ਟਾਈਮ ਆ ਗਿਆ ਸੀ। ਔਰ ਉਹ ਟਾਈਮ ਤੈਨੂੰ ਹੁਣ ਨਹੀਂ ਮਿਲਣਾ ਕਿ ਤੂੰ ਜਾ ਕੇ ਦੁਬਾਰਾ ਚੀਜ਼ਾਂ ਵਾਪਸ ਜਾ ਕੇ ਫਿਕਸ ਕਰ ਸਕੇ। ਲਿਹਾਜ਼ਾ ਬਿਫੋਰ, ਇਸ ਤੋਂ ਪਹਿਲੇ ਕਿ ਤੂੰ ਰਿਗਰੈਟਫੁਲ ਮੂਮੈਂਟ ਤੇ ਜਾਵੇਂ ਕਿ ਮੈਂ ਕੀ ਕਰਨਾ ਸੀ ਤੇ ਕੀ ਕਰ ਬੈਠਾ, ਤੂੰ ਪਹਿਲੇ ਅਸੀਂ ਨੂੰ ਸਮਝ ਜਾ ਕਿ ਤੂੰ ਇਸ ਕਾਇਨਾਤ ਦੇ ਵਿੱਚ ਕਿਸ ਨਾਲ ਜ਼ਿੰਦਗੀ ਗੁਜ਼ਾਰਨੀ ਹੈ ਔਰ ਆਪਣੀ ਸੁਰਤ ਨੂੰ ਔਰ ਕੌਨਸ਼ੀਅਸਨੈਸ ਨੂੰ ਕਿਸ ਨਾਲ ਤੂੰ ਮੈਚਿਓਰ ਤੇ ਐਕਟਿਵ ਕਰਨਾ ਹੈ। ਕਿ ਖੱਟਣ ਦਾ ਟਾਈਮ ਸੀ ਲੇਕਿਨ ਤੂੰ ਟਾਈਮ ਜ਼ਾਇਆ ਕਰਦਾ ਰਿਹਾ ਆਪਣਾ ਦੁਨੀਆ ਬਾਕੀ ਟੈਂਪਰੇਰੀ ਪਲੇਜ਼ਰ ਦੇ ਵਿੱਚ। ਔਰ ਨਹੀਂ ਇਹਦੇ ਚ ਟੈਂਪਰੇਰੀ ਪੀਰੀਅਡ ਕਿੱਥੋਂ ਆ ਗਿਆ?
ਜਾਂ ਤੂੰ ਖੱਟਣ ਵੇਲ ਤਾਂ, ਜਦੋਂ ਤੇਰਾ ਖੱਟਣ ਦਾ ਵੇਲਾ ਸੀਗਾ, ਕਮਾਈ ਕਰਨ ਦਾ ਵੇਲਾ ਸੀ, ਤਾਂ ਤੂੰ ਰੱਤਾ ਦੁਨੀ ਸਿਉ, ਫੇਰ ਤੂੰ ਦੁਨੀਆ ਦੇ ਵਿੱਚ ਤੁਰਾ ਰੁੱਝਿਆ ਹੋਇਆ ਸੀ। ਹੁਣ This ਇੱਥੋਂ is ਛਾਲ ਮਾਰ ਕੇ, ਇੱਕ ਮਿੰਟ, ਹੁਣ ਛਾਲ ਮਾਰ ਕੇ ਜਾਮ ਭਰਿਆ ਤਾਂ ਲੱਦਿਆ। ਤੇ ਜਦੋਂ ਤੂੰ ਉਹ ਖੱਟੀ ਦੇ ਨਾਲ ਭਰ ਗਿਆ ਤੇ ਉਦੋਂ ਫਿਰ ਤੇਰਾ ਚੱਲਣਾ ਹੋ ਗਿਆ। ਮਤਲਬ ਬਤਾਓ। ਉਹ ਤੇਰੀ ਜਿਹੜੀ ਖੱਟੀ ਵੱਟੀ ਸੀ, ਉਹ ਤੇਰੀ ਸਿਰਫ ਮੌਤ ਦੇ ਨਾਲ, ਤੇਰੀ ਮੌਤ ਦੇ ਨਾਲ ਕੀ ਕਹਿਣਾ ਚਾਹੀਦਾ, ਮੁਹੱਬਤ, ਉਹ ਪੂਰੀ ਹੋ ਗਈ। ਤੇਰੀ ਮੁਹੱਬਤ ਵਧੀ ਹੈ। ਤੂੰ ਤੇ ਇਹ ਸਮਝਦਾ ਸਾਂ ਕਿ ਤੂੰ ਪਤਾ ਨਹੀਂ ਕੀ ਕਰੇਗਾ, ਲੇਕਿਨ ਅਸਲ ਵਿੱਚ ਹੋਇਆ ਤੇ ਇਹ ਹੈ ਕਿ ਜਦੋਂ ਤੂੰ ਭਰ ਗਿਆ ਤੇ ਤੇਰੀ ਮੌਤ ਦੇ ਨਾਲ ਮੁਹੱਬਤ, ਤੇਰੀ ਪੂਰੀ ਹੋ ਗਈ। ਮੌਤ ਨਾਲ ਮੁਹੱਬਤ ਅਸਲ 'ਚ ਹੋ ਗਈ। ਯਾਨੀ ਖੱਟਣ ਭਰਨ ਦਾ ਮਤਲਬ ਹੈ ਮਰਨ ਦੀ ਹਾਲਤ ਵਿੱਚ ਹੋ ਜਾਣਾ। ਯਾਨੀ ਬਤੌਰ ਬੰਦੇ ਦੇ ਜਿੰਨਾ ਚਿਰ ਤੇ ਬੰਦਾ ਆਪਣੀ ਅੰਦਰ ਸਟਰਗਲ ਕਰਦਾ ਹੈ, ਉਹ ਜਿਉਂਦਾ ਹੈ, ਤੇ ਜਦੋਂ ਉਹ ਸਟਰਗਲ ਛੱਡ ਦਿੰਦਾ ਹੈ ਤੇ ਫਿਰ ਉਹ ਮਰਗ ਦੀ ਹਾਲਤ ਵਿੱਚ ਆ ਜਾਂਦਾ ਹੈ। ਲੋ ਜੀ, ਅੱਜ ਇੰਨਾ ਹੀ ਕਰਨਾ ਹੈ। ਸ਼ੁਕਰੀਆ ਡਾਕਟਰ ਸਾਹਿਬ। 12 ਵੱਜ ਗਏ ਨੇ ਨਾ ਜੀ 12:15 ਡਾਕਟਰ ਸਾਹਿਬ। ਆਓ ਤੇ 1.25 ਘੰਟੇ ਦੀ ਕਲਾਸ ਬਹੁਤ ਹੈ। ਥੈਂਕ ਯੂ ਸਰ ਡਾਕਟਰ ਜੀ। ਸਾਹਿਬ ਮਾੜਾ ਖਿਆਲ था कि ਵੀਰ ਵਾਰਿਸ ਸ਼ਾਹ ਮੈਟਾਫੋਰਿਕਲੀ, ਤੇ ਇਹ ਤੇ ਉਸ ਤੋਂ ਵੱਧ ਕੇ ਮੈਟਾਫੋਰਿਕਲ ਆ ਬਾਬਾ ਫਰੀਦ। ਬਿਲਕੁਲ ਬਿਲਕੁਲ। ਉਹਦੇ ਮਹੀਰ ਵਾਰਿਸ ਸ਼ਾਹ ਜੀ ਤੇ ਸੀ ਨਾ ਕਿ ਉਹਦੇ ਚ ਪਲਾਟ ਵੀ ਚੱਲਣਾ ਪਿਆ ਸੀ ਨਾ, ਇੱਕ ਕਿੱਸਾ ਵੀ ਤੇ ਚੱਲ ਰਿਹਾ ਸੀ ਨਾ। ਬਿਲਕੁਲ ਜੀ, ਬਿਲਕੁਲ। ਇਹਦੇ ਵਿੱਚ ਕਿੱਸਾ ਤੇ ਕੋਈ ਨਹੀਂ ਹੈਗਾ। ਸਹੀ ਹਾਂ, ਗੱਲ ਦੋਹਾ ਇੱਕ ਕਿੱਸਾ, ਬਿਲਕੁਲ ਸਹੀ। ਸਰ ਨਾਲੇ ਇਹਦੇ 'ਚ ਕੋਈ ਰਿਚ ਇਸਲਾਮਿਕ ਥਿਓਲੋਜੀ ਵਾਲੇ ਇਮੇजेस ਨਹੀਂ ਹੈਗੇ, ਬੜੀ ਲੋਕਲ ਵਾਲਾ ਹੀ ਕੰਮ ਹੈ। ਠੀਕ ਹੈ। ਵਾਰਿਸ ਸ਼ਾਹ ਜੀ ਵੀ ਨਹੀਂ ਹੈਗਾ ਮਜ਼ਹਬ ਤੇ। ਠੀਕ, ਬਹੁਤ ਓਕੇ ਡਾਕਟਰ ਸਾਹਿਬ, ਸ਼ੁਕਰੀਆ ਰਿਕਾਰਡਿੰਗ ਸਟਾਪ ਕਰ ਰਹੇ ਹਾਂ। ਓਕੇ ਜੀ, ਰੱਬ ਰੱਖਾ ਜੀ। ਲੋ